महाबली रणजीत सिंह होया पैदा, नाल जोर दे मुल्क हिलाए गया। मुल्तान, कश्मीर, पिशौर, चंबा, जम्मू, कांगड़ा कोट निभाए गया। तिब्बत देश, लद्दाख ते चीन तोड़ी, सिक्का अपने नाम चलाए गया। शाह मुहम्मदा जान 50 बरसां, हच्छा रज के राज कमाएगा। किवें आईयां पलटना बीड़ के तोपखाने, अगों ਸਿੰਘਾਂ ने पासड़े मोड़ सुट्टे। मेवा सिंह ते माखे खां होए सिद्धे, हल्ले 3 फरंगी दे तोड़ सुट्टे। शाह मुहम्मदा ਸਿੰਘਾਂ ने गोरियां दे वांग निंबूआं लहू निचोड़ सुट्टे। ਜਦੋਂ ਉਹ ਪਹਿਲੀ ਉਸ ਐਂਗਲੋ ਸਿੱਖ ਵਾਰ ਦੀ ਤਰਾਸਦੀ ਨੂੰ ਬਿਆਨਦਾ ਹੈ ਤੇ ਉਹ ਇਹ ਕਹਿੰਦਾ ਹੈ ਕਿ ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ। ਜਦੋਂ ਸਿੱਖ ਰਾਜ ਦੀ ਗੱਲ ਸਿੱਖ ਕਰਦੇ ਨੇ, ਉਹਨਾਂ ਦੇ ਸਾਹਮਣੇ ਆਪਣੀ ਗੁਆਚੀ ਸੋਵਰਨਿਟੀ ਹੈ। ਦਿੱਲੀ ਦੇ ਤਖਤਾਂ ਵਾਲੇ ਸਾਡੀ ਇਸ ਵੱਖਰੀ ਹੋਂਦ ਨੂੰ, ਪੰਜਾਬੀ ਤਹਿਜ਼ੀਬ ਦੀ, ਜਿਸ ਨੂੰ ਸਿੱਖ ਥਾਟ ਨੇ ਫਰਦਰ ਨਿਖਾਰ ਕੇ ਇੱਕ ਨਵੀਂ ਤਹਿਜ਼ੀਬ, ਸਿੱਖ ਤਹਿਜ਼ੀਬ ਜਿਹੜੀ ਅੱਜ ਭਾਰਤੀ ਕਬਜ਼ੇ ਵਾਲੇ ਪੰਜਾਬ 'ਚ ਦਿੱਤੀ, ਉਹਨੂੰ ਉਹ ਗੰਗਾ ਜਮਨਾ ਦੀ ਤਹਿਜ਼ੀਬ ਦੇ ਵਿੱਚ ਗਰਕ ਕਰਨਾ ਚਾਹੁੰਦੇ ਨੇ। ਜਦੋਂ ਤੁਹਾਡੇ ਕੋਲ ਆਪਣੀ ਪਾਵਰ ਹੁੰਦੀ ਹੈ, ਆਪਣੀ ਸੋਵਰਨਿਟੀ ਹੁੰਦੀ ਹੈ, ਤੇ ਫਿਰ ਤੁਹਾਡਾ ਮਜ਼ਹਬ ਵੀ ਮਹਿਫੂਜ਼ ਹੁੰਦਾ ਹੈ, ਤੁਹਾਡੇ ਹੱਕ ਵੀ ਮਹਿਫੂਜ਼ ਹੁੰਦੇ ਨੇ, ਤੁਹਾਡੇ ਰਿਸੋਰਸਿਸ ਨੂੰ ਵੀ ਕੋਈ ਲੁੱਟ ਨਹੀਂ ਸਕਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। TV 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਅੱਜ ਇਸ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ 28 ਜੂਨ 2022 14 ਹਾੜ ਨਾਨਕਸ਼ਾਹੀ ਸੰਮਤ 554 ਦੇ ਦਿਨ ਗੱਲ ਕਰ ਰਹੇ ਹਾਂ ਤੇ ਅੱਜ ਦਾ ਜਿਹੜਾ ਇਹ ਸ਼ੋਅ ਹੈ, ਸੱਚੋ ਸੱਚ ਪ੍ਰੋਗਰਾਮ ਹੈ, ਇਸ ਦੇ ਵਿੱਚ ਸਾਡੇ ਨਾਲ ਡਾਕਟਰ ਅਮਰਜੀਤ ਸਿੰਘ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਇਸ ਵਕਤ ਮੌਜੂਦ ਨੇ। ਆਓ ਅੱਜ ਦੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਤੇ ਵਿਚਾਰ ਚਰਚਾ ਕਰਾਂਗੇ ਜਿਹੜੀਆਂ ਅੱਜ ਦੀਆਂ ਅਹਿਮ ਘਟਨਾਵਾਂ ਨੇ, ਡਿਵੈਲਪਮੈਂਟਸ ਨੇ, ਉਹਨਾਂ ਦੇ ਉੱਤੇ। ਡਾਕਟਰ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਅਮਰਵੀਰ ਸਿੰਘ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਵਾਲੇਕੁਮ ਜੀ। ਡਾਕਟਰ ਸਾਹਿਬ, ਸ਼ੁਰੂਆਤ ਕਰੀਏ ਅੱਜ ਦੀ ਸਪਾਂਸਰਸ਼ਿਪ ਤੋਂ। ਅੱਜ ਦਾ ਜਿਹੜਾ ਸੱਚੋ ਸੱਚ ਪ੍ਰੋਗਰਾਮ ਹੈ, ਇਹ ਟੋਰਾਂਟੋ ਤੋਂ ਗੋਲਡਨ ਗਰੋਸਰੀਜ਼ ਵੱਲੋਂ ਸਪਾਂਸਰ ਕੀਤਾ ਗਿਆ, ਸਰਦਾਰ ਹਰਜਿੰਦਰ ਸਿੰਘ ਹੋਰਾਂ ਵੱਲੋਂ। ਉਹਨਾਂ ਦੀ ਜਿਵੇਂ ਕਿ ਡਾਕਟਰ ਰਣਜੀਤ ਸਿੰਘ ਦਾ ਅਕਾਲ ਚਲਾਣਾ ਹੋਇਆ, TV 84 ਦੇ ਡਾਇਰੈਕਟਰ, ਸੰਸਥਾਪਕ, ਤੇ ਇਹ ਸਾਰੇ ਨੂੰ ਮੋਢਾ ਦੇ ਕੇ ਅੱਗੇ ਤੋਰਨ ਵਾਲਿਆਂ ਦੇ ਵਿੱਚ ਉਹਨਾਂ ਦਾ ਅਹਿਮ ਯੋਗਦਾਨ ਸੀ। ਸੋ ਉਸੇ ਨੂੰ ਰੈਕਗਨਾਈਜ਼ ਕਰਦਿਆਂ ਹੋਇਆ ਜਿਹੜਾ ਉਹਨਾਂ ਨੇ ਆਪਣੀ ਜਿਹੜੀ ਸਪਾਂਸਰਸ਼ਿਪ ਹੈ ਭੇਜੀ ਹੈ। ਇੱਕ ਪਰਸਨਲ ਇਨ ਟੱਚ ਵੀ ਰਹਿੰਦੇ ਸੀ ਡਾਕਟਰ ਰਣਜੀਤ ਸਿੰਘ ਹੋਰਾਂ ਦੇ ਨਾਲ, ਤੇ ਹਰਜਿੰਦਰ ਸਿੰਘ ਕਹਿੰਦੇ ਵੀ ਮਤਲਬ ਜਿਵੇਂ ਸਾਡੇ ਕੋਲੋਂ ਰੂਹ ਵਿਛੜ ਗਈ ਹੈ ਜਿਹੜੀ ਕੌਮ ਨੂੰ ਸਮਰਪਿਤ ਸੀ, ਖਾਲਿਸਤਾਨ ਨੂੰ ਸਮਰਪਿਤ ਸੀ, ਤੇ ਹਰ ਉਹ ਉੱਦਮ ਯਤਨ ਜਿਹੜਾ ਕੀਤਾ ਜਾ ਸਕਦਾ ਅਵੇਅਰਨੈਸ ਲਿਆਉਣ ਦੇ ਲਈ, ਉਹਦੇ ਲਈ ਉਹ ਹਮੇਸ਼ਾ ਯਤਨਸ਼ੀਲ ਰਹਿੰਦੇ ਸੀ। ਕਹਿੰਦੇ ਜਦੋਂ ਸਾਡਾ ਵੀ ਨਿਊਯਾਰਕ ਆਉਣਾ ਹੁੰਦਾ ਸੀ ਤੇ ਮੈਂ ਹਮੇਸ਼ਾ ਡਾਕਟਰ ਰਣਜੀਤ ਸਿੰਘ ਹੋਰਾਂ ਕੋਲ ਹੀ ਠਹਿਰਦਾ ਸੀ। ਸੋ ਅਸੀਂ ਧੰਨਵਾਦ ਵੀ ਕਰਦੇ ਹਾਂ ਹਰਜਿੰਦਰ ਸਿੰਘ ਹੋਰਾਂ ਦਾ ਅੱਜ ਦੀ ਸਪਾਂਸਰਸ਼ਿਪ ਦੇ ਲਈ। ਤੇ ਕੀ ਕਹਿਣਾ ਚਾਹੋਗੇ ਡਾਕਟਰ ਸਾਹਿਬ? ਦੇਖੋ, ਬੇਸ਼ੱਕ ਜਿਉਂ-ਜਿਉਂ ਦਿਨ ਬੀਤਦੇ ਜਾਂਦੇ ਨੇ, ਅਕਸਰ ਇਹ ਕਿਹਾ ਜਾਂਦਾ ਹੈ ਕਿ ਟਾਈਮ ਇਜ਼ ਏ ਬਿਗ ਹੀਲਰ, ਕਿ ਸਮਾਂ ਆਪਣੇ ਆਪ ਦੇ ਵਿੱਚ ਹੀ ਬਹੁਤ ਸਾਰੇ ਜ਼ਖਮਾਂ ਨੂੰ ਭਰ ਦਿੰਦਾ। ਪਰ ਡਾਕਟਰ ਰਣਜੀਤ ਸਿੰਘ ਹੋਰਾਂ ਦਾ ਜਾਣਾ, ਜਿੱਥੇ ਅਸੀਂ ਪਿਛਲੇ ਸਾਰੇ ਹੀ ਦਿਨਾਂ 'ਚ ਜ਼ਿਕਰ ਕਰਦੇ ਰਹੇ ਹਾਂ ਕਿ ਇੱਕ ਡੂੰਘਾ ਜ਼ਖਮ ਵੀ ਹੈ ਜੀ, ਔਰ ਨਾ ਪੂਰਾ ਹੋਣ ਵਾਲਾ ਘਾਟਾ ਵੀ ਹੈ, ਇਹ ਸਿਰਫ ਅਸੀਂ ਹੀ ਮਹਿਸੂਸ ਨਹੀਂ ਕੀਤਾ। ਮੈਂ ਸਮਝਦਾ ਵੀ ਜਿਹੜੇ ਵੀ ਉਹਨਾਂ ਨਾਲ ਕਦੇ ਇੱਕ ਵਾਰ ਵੀ ਇਨ ਟੱਚ ਹੋਏ, ਉਹਨਾਂ ਨੇ ਉਹਨਾਂ ਦੀ ਸ਼ਖਸੀਅਤ ਦੇ ਨਿੱਘ ਨੂੰ, ਉਹਨਾਂ ਦੀ ਕੌਮ ਪ੍ਰਸਤੀ ਨੂੰ, ਉਹਨਾਂ ਦੀ ਜੈਨਰੋਸਿਟੀ ਨੂੰ, ਔਰ ਉਹਨਾਂ ਦੀ ਇੰਟੈਲੀਜੈਂਸ ਨੂੰ, ਇਹ ਸਭ ਨੂੰ ਰੈਕਗਨਾਈਜ਼ ਕੀਤਾ। ਸਰਦਾਰ ਹਰਜਿੰਦਰ ਸਿੰਘ, ਜਿਨ੍ਹਾਂ ਦਾ ਪਰਿਵਾਰ ਲੰਬੇ ਵਕਤ ਤੋਂ ਗੋਲਡਨ ਗਰੋਸਰੀ
ਸਟੋਰ ਰਨ ਕਰਦੇ ਨੇ। ਇੱਕ ਸਟੇਜ ਦੇ ਉੱਤੇ ਸਾਰੇ ਟੋਰਾਂਟੋ ਦੇ ਵਿੱਚ ਵੱਡਾ ਬੋਲਬਾਲਾ ਰਿਹਾ ਔਰ ਮੇਰੇ ਲਈ ਇਹ ਇੱਕ ਵੱਡੇ ਭਾਗਾਂ ਵਾਲੀ ਗੱਲ ਹੈ ਕਿ ਮੈਂ ਹਮੇਸ਼ਾ ਹੀ ਟੋਰਾਂਟੋ ਦੇ ਵਿੱਚ ਉਹਨਾਂ ਦੀ ਮਹਿਮਾਨ ਨਵਾਜ਼ੀ ਨੂੰ ਹੀ ਮਾਣਿਆ। ਉਹਨਾਂ ਦੇ ਘਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼, ਬੇਬੇ ਜੀ, ਬਾਪੂ ਜੀ ਔਰ ਜਿਵੇਂ ਸਾਰੇ ਭਰਾ ਭੈਣਾਂ ਇਕੱਠੇ ਤੌਰ ਦੇ ਉੱਤੇ ਉਹਨਾਂ ਦੇ ਅੱਗੋਂ ਬੱਚੇ ਵੀ ਇਕੱਠੇ ਰਿਹਾ ਕਰਦੇ ਸਨ ਜੀ। ਸੋ ਇਹ ਮੇਰੇ ਲਈ ਹਮੇਸ਼ਾ ਹੀ ਉਹਨਾਂ ਦੇ ਸਮੁੱਚੇ ਪਰਿਵਾਰ ਲਈ ਬਹੁਤ ਸਤਿਕਾਰ ਹੈ, ਪਿਆਰ ਹੈ। ਔਰ ਇਵੇਂ ਹੀ ਡਾਕਟਰ ਰਣਜੀਤ ਸਿੰਘ ਹੋਰਾਂ ਨਾਲ ਵੀ ਜਦੋਂ ਮਿਲੇ, ਕਿਉਂਕਿ ਹਰਜਿੰਦਰ ਸਿੰਘ ਖੁਦ ਵੀ ਔਰ ਉਹਨਾਂ ਦੇ ਭਰਾਤਾ ਸਾਰੇ ਕੌਮ ਨੂੰ ਸਮਰਪਿਤ ਨੇ, ਕੌਮ ਨੂੰ ਪਿਆਰ ਕਰਨ ਵਾਲੇ ਨੇ, ਖਾਲਿਸਤਾਨ ਦੇ ਝੰਡਾ ਬਰਦਾਰ ਨੇ। ਸੋ ਜ਼ਾਹਰ ਹੈ ਕਿ ਵੀ ਇਹ ਜਿਹੜੀ ਸਾਂਝ ਆਈਡੀਓਲੋਜੀ ਦੀ ਹੁੰਦੀ ਹੈ ਔਰ ਉਹਨਾਂ 'ਚ ਵੀ ਉਹਨਾਂ ਦੇ ਪਰਿਵਾਰ 'ਚ ਉਹੀ ਸ਼ਰਾਫਤ, ਭਲੇ ਗੁਣ ਔਰ ਸੇਵਾ ਵਾਲਾ ਭਾਵ ਨਜ਼ਰ ਆਉਂਦਾ। ਸੋ ਡਾਕਟਰ ਸਾਹਿਬ ਵੀ ਜਦੋਂ ਪਹਿਲੀ ਵਾਰ ਮਿਲੇ ਤੇ ਉਹਨਾਂ ਨੇ ਮਹਿਸੂਸ ਕੀਤਾ ਕਿ ਭਾਈ ਇਹ ਤਾਂ ਬਿਲਕੁਲ ਹੀ ਸਾਡੀ ਰਿਫਲੈਕਸ਼ਨ ਹੀ ਨੇ। ਸੋ ਹੁਣ ਜਦੋਂ ਡਾਕਟਰ ਸਾਹਿਬ ਦਾ ਵਿਛੋੜਾ ਹੋਇਆ, ਭਾਈ ਹਰਜਿੰਦਰ ਸਿੰਘ ਹੋਰਾਂ ਨੇ ਵੀ ਉਵੇਂ ਹੀ ਉਸ ਦਰਦ ਨੂੰ ਮਹਿਸੂਸ ਕੀਤਾ ਜਿਵੇਂ ਉਹਨਾਂ ਦੇ ਬਾਕੀ ਨਿਕਟਵਰਤੀਆਂ ਨੇ ਕੀਤਾ। ਤਾਂ ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਨੇ ਅੱਜ ਦਾ ਪ੍ਰੋਗਰਾਮ ਡਾਕਟਰ ਰਣਜੀਤ ਸਿੰਘ ਦੇ ਨਾਂ ਕੀਤਾ। ਜੀ ਡਾਕਟਰ ਸਾਹਿਬ, ਅੱਜ ਦਾ ਜਿਹੜਾ ਪਹਿਲਾ ਟੌਪਿਕ ਹੈ ਉਸ ਦੀ ਸ਼ੁਰੂਆਤ ਕਰੀਏ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ, ਉਹਨਾਂ ਦੀ 183 ਵਰੇ ਮਤਲਬ ਬਰਸੀ ਹੈਗੀ ਆ ਤੇ ਮਤਲਬ ਇਹ ਕਹਿ ਲਓ ਕਿ ਸਿੱਖ ਐਮਪਾਇਰ ਜਿਹੜਾ ਸੀ ਉਹਦਾ ਜਦੋਂ ਸੂਰਜ ਅਸਤ ਹੁੰਦਾ ਉਹ ਇੱਕ ਦਾਸਤਾਨ ਹੈ, ਪੂਰੀ ਇੱਕ ਦੁਖਦਾਈ ਸਟੋਰੀ ਹੈ। ਜਦੋਂ ਅੰਗਰੇਜ਼ਾਂ ਦੇ ਹੱਥੇ ਚੜ੍ਹਦਾ ਆ ਪੰਜਾਬ ਤੇ ਫਿਰ ਇੱਕ ਸ਼ਹੀਦੀਆਂ ਦਾ ਤੇ ਇੱਕ ਸਟਰਗਲ ਦਾ ਦੌਰ ਸ਼ੁਰੂ ਹੁੰਦਾ ਕੌਮ ਦੇ ਲਈ। ਫਿਰ ਇੱਕ ਸਟਰਗਲ ਚੋਂ ਨਿਕਲ ਕੇ 47 ਦੇ ਵਿੱਚ ਜਦੋਂ ਜਿਵੇਂ ਕਿਹਾ ਗਿਆ ਵੀ ਇੱਕ ਗੁਲਾਮੀ ਤੋਂ ਨਿਕਲ ਕੇ ਅਸੀਂ ਦੂਜੀ ਗੁਲਾਮੀ ਦੇ ਵਿੱਚ ਐਂਟਰ ਹੋਏ ਤੇ ਅੱਜ ਵੀ ਮਤਲਬ ਉਹ ਵਿਜ਼ਨ ਜੋ ਮਹਾਰਾਜਾ ਰਣਜੀਤ ਸਿੰਘ ਦਾ ਸੀ ਜਾਂ ਸਿੱਖ ਐਮਪਾਇਰ ਦਾ ਸੀ ਉਹ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਉਹ ਰੜਕ ਹੈ, ਉਹ ਸਮਝਦੇ ਆ ਜਾਂ ਪੰਜਾਬ ਦੀ ਜਿਹੜੀ ਤਰਬੀਅਤ ਹੈ ਉਹਦੇ ਵਿੱਚ ਇਹ ਚੀਜ਼ ਦੇਖਣ ਨੂੰ ਮਿਲਦੀ ਹੈ ਕਿ ਨਹੀਂ ਅਸੀਂ ਉਹ ਜਿਹੜਾ ਰਾਜ ਭਾਗ ਹੈ ਮੁੜ ਹਾਸਲ ਕਰਨਾ ਹੈ। ਸੋ ਉਹਨਾਂ ਨੂੰ ਵਿਛੋੜਾ ਦਿੱਤਿਆਂ 183 ਸਾਲ ਲੰਘ ਚੁੱਕੇ ਆ। ਸੋ ਸਿੱਖ ਐਮਪਾਇਰ ਨੂੰ ਮੁੱਖ ਰੱਖਦਿਆਂ ਹੋਇਆਂ ਜਾਂ ਉਹਨਾਂ ਦੀ ਲੈਗੇਸੀ ਨੂੰ ਮੁੱਖ ਰੱਖਦਿਆਂ ਹੋਇਆਂ ਜਿੱਥੇ ਈਸਟ ਤੇ ਵੈਸਟ ਪੰਜਾਬ ਆਪਸੀ ਜਿਹੜੀ ਉਹ ਸਾਂਝ ਹੈ ਉਹ ਵੀ ਕਿਤੇ ਨਾ ਕਿਤੇ ਇਸ ਪਾਰਟ ਦੇ ਨਾਲ, ਇਸ ਲੈਗੇਸੀ ਦੇ ਨਾਲ ਜਾਂ ਇਸ ਸ਼ਖਸੀਅਤ ਦੇ ਨਾਲ ਜੁੜੀ ਹੋਈ ਹੈ, ਕਿਵੇਂ ਦੇਖਦੇ ਹੋ? ਦੇਖੋ, ਅੱਜ ਬੇਸ਼ੱਕ 28 ਜੂਨ ਦਾ ਦਿਨ ਹੈ, ਪਰ ਜਦੋਂ ਅਸੀਂ ਆਪਣੀ ਧਰਤੀ, ਸਾਊਥ ਏਸ਼ੀਆ ਦੀ ਧਰਤੀ, 5 ਦਰਿਆਵਾਂ ਦੀ ਧਰਤੀ ਦੀ ਗੱਲ ਕਰਦੇ ਹਾਂ ਤਾਂ ਉੱਥੇ ਆਲਰੇਡੀ 29 ਜੂਨ ਦੀ ਸਵੇਰ ਹੋ ਚੁੱਕੀ ਹੈ। ਤੇ ਜਿਵੇਂ ਅਸੀਂ 29 ਜੂਨ 1839 ਦਾ ਉਹ ਦਿਨ ਜਿਸ ਦਿਨ ਮਹਾਰਾਜਾ ਰਣਜੀਤ ਸਿੰਘ ਇਸ ਦੁਨੀਆ ਤੋਂ ਰੁਖਸਤ ਹੋਏ, ਉਸ ਨੂੰ ਜਦੋਂ ਅਸੀਂ ਯਾਦ ਕਰਦੇ ਹਾਂ ਤੇ ਆਲਰੇਡੀ 500 ਸਿੱਖਾਂ ਦਾ ਜਥਾ ਜਿਹੜਾ ਕਿ ਖਾਸ ਵੀਜ਼ੇ ਦੇ ਉੱਤੇ ਪਾਕਿਸਤਾਨ ਦੀ ਧਰਤੀ ਤੇ ਹੈ, ਉਹਨਾਂ ਨੇ ਆਲਰੇਡੀ ਬੀਤੇ ਕੱਲ੍ਹ ਜਿਹੜਾ ਸ਼੍ਰੀ ਅਖੰਡ ਪਾਠ ਸਾਹਿਬ ਇਸ ਮੌਕੇ ਨੂੰ ਯਾਦ ਕਰਨ ਦੇ ਲਈ ਗੁਰਦੁਆਰਾ ਡੇਰਾ ਸਾਹਿਬ ਲਾਹੌਰ 'ਚ ਆਰੰਭ ਕੀਤਾ। ਔਰ ਅਸੀਂ ਇਹ ਦੇਖਦੇ ਹਾਂ ਕਿ ਕਿਉਂਕਿ 48 ਘੰਟੇ ਲੱਗਦੇ ਨੇ ਗੁਰੂ ਗ੍ਰੰਥ ਸਾਹਿਬ ਦੀ ਕੰਪਲੀਟ ਰਿਸਾਈਟਲ ਨੂੰ, ਔਰ 29 ਤਰੀਕ ਨੂੰ ਕੱਲ੍ਹ ਜਿਹੜਾ ਹੈ ਉੱਥੇ ਭੋਗ ਪਏਗਾ ਔਰ ਬਾਅਦ ਦੇ ਵਿੱਚ ਸੰਗਤ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਦੇ ਉੱਤੇ ਵੀ ਆ ਕੇ ਜੁੜਦੀ ਹੈ। ਸੋ ਉਸ ਦੀ ਗੱਲ ਕਿ ਇਹ ਕਿਵੇਂ ਇੱਕ ਸਾਂਝਾ ਰਾਜ ਔਰ ਕਿਵੇਂ ਮਹਾਰਾਜਾ ਰਣਜੀਤ ਸਿੰਘ ਨੂੰ ਪੰਜਾਬ ਦੇ ਲੋਕਾਂ ਨੇ, ਉਹ ਮੁਸਲਮਾਨ ਹੋਣ, ਸਿੱਖ ਹੋਣ, ਹਿੰਦੂ ਹੋਣ ਜਾਂ ਕੋਈ ਹੋਰ, ਉਹਨਾਂ ਨੇ ਸ਼ੇਰੇ ਪੰਜਾਬ, ਲਾਇਨ ਆਫ ਪੰਜਾਬ ਦੇ ਖਿਤਾਬ ਨਾਲ ਨਵਾਜਿਆ। ਇਹੀ ਟਾਈਟਲ, ਇਹੀ ਲਫ਼ਜ਼ ਅੰਗਰੇਜ਼ ਹਿਸਟੋਰੀਅਨਸ ਨੇ ਵੀ ਔਰ ਮੁਸਲਮਾਨ ਹਿਸਟੋਰੀਅਨਸ ਨੇ ਵੀ ਉਸ ਤੋਂ ਬਾਅਦ ਇਸਤੇਮਾਲ ਕੀਤਾ, ਕਿਉਂਕਿ ਸੱਚਮੁੱਚ ਉਹਨਾਂ ਦੀ ਜਿਹੜੀ ਹਯਾਤੀ ਸੀ, ਜ਼ਿੰਦਗੀ ਲਗਭਗ 59 ਸਾਲ ਦੀ, ਉਸ ਦੇ ਵਿੱਚ ਲਗਭਗ 10-11 ਸਾਲ ਦੀ ਉਮਰ 'ਚ ਉਹ ਆਪਣੀ ਮਿਸਲ ਦੇ ਮੁਖੀ ਬਣਦੇ ਨੇ। ਉਹਨਾਂ ਦੇ ਪਿਤਾ ਸਰਦਾਰ ਮਹਾਂ ਸਿੰਘ ਇੱਕ ਜੰਗ ਵਿੱਚ ਚੜ੍ਹਾਈ ਕਰ ਜਾਂਦੇ ਨੇ ਤੇ ਲਗਭਗ 18-19 ਸਾਲ ਦੀ ਉਮਰ 'ਚ ਉਹ ਲਾਹੌਰ ਦੇ ਤਖਤ ਦੇ ਵਾਰਿਸ ਬਣਦੇ ਨੇ 1799 'ਚ ਔਰ 1839 'ਚ ਉਹ ਚੜ੍ਹਾਈ ਕਰਦੇ ਨੇ। ਸੋ ਲਗਭਗ 40 ਸਾਲ ਲਾਹੌਰ ਦੇ ਉੱਤੇ ਔਰ ਉਸ ਤੋਂ ਪਹਿਲਾਂ ਲਗਭਗ 8-9 ਸਾਲ ਜਿਹੜਾ ਹੈ ਉਹਨਾਂ ਨੇ ਗੁਜਰਾਂਵਾਲਾ, ਜਿਹੜਾ ਕਿ ਉਹਨਾਂ ਦੀ ਸ਼ੁਕਰ ਚੱਕੀਆ ਮਿਸਲ ਦਾ ਹੈੱਡਕੁਆਟਰ ਸੀ, ਉਸ ਮਿਸਲ ਦੇ ਉੱਤੇ ਉਹਨਾਂ ਨੇ ਰਾਜ ਕੀਤਾ। ਔਰ ਉਹਨਾਂ ਦੀ ਜਿਹੜੀ ਸਮੁੱਚੀ ਸ਼ਖਸੀਅਤ ਔਰ ਉਹ ਰਾਜ ਜਿਹੜਾ ਲਗਭਗ 50 ਸਾਲ 1849 ਤੱਕ ਚੱਲਦਾ ਹੈ, ਉਸ ਦਾ ਜ਼ਿਕਰ ਕਰਨ ਤੋਂ ਪਹਿਲਾਂ
ਅਸੀਂ ਦੱਸਦੇ ਹੀ ਹੈ ਕਿ ਸਾਡੇ ਨੋਟਿਸ ਵਿੱਚ ਲਿਆਂਦਾ ਗਿਆ ਹੈ ਕਿ ਅੱਜ ਕੱਲ੍ਹ ਕਿਵੇਂ ਸੋਸ਼ਲ ਮੀਡੀਆ ਤੇ ਮਿਸਚਿਫ ਹੁੰਦੀ ਹੈ, ਉਸ ਤੋਂ ਅਸੀਂ ਸਾਰੇ ਵਾਕਿਫ ਹੈ ਜੀ ਕਿ ਕੱਲ੍ਹ ਦਾ ਸਾਡਾ ਪ੍ਰੋਗਰਾਮ ਜਿਹੜਾ ਬਹੁਤ ਪਸੰਦ ਕੀਤਾ ਗਿਆ ਸਾਡੇ ਵਿਊਅਰਸ ਵੱਲੋਂ, ਕਿਉਂਕਿ ਅਸੀਂ ਸੰਗਰੂਰ ਪਾਰਲੀਮਾਨੀ ਹਲਕੇ ਨੂੰ ਫੋਕਸ ਦੇ ਵਿੱਚ ਰੱਖ ਕੇ ਡਿਫਰੈਂਟ ਆਸਪੈਕਟ ਕਿ ਇਸ ਜਿੱਤ ਦੇ ਪੰਜਾਬ 'ਚ ਕੀ ਮਤਲਬ ਨੇ, ਇਸ ਜਿੱਤ ਦੇ ਖਾਲਿਸਤਾਨ ਦੀ ਲਹਿਰ ਨੂੰ ਹੁੰਗਾਰਾ ਦੇਣ ਦੇ ਵਿੱਚ ਇਸ ਦਾ ਕੀ ਰੋਲ ਹੋਏਗਾ, ਡਾਇਸਪੋਰਾ ਨੂੰ ਕਿਵੇਂ ਪ੍ਰਭਾਵਿਤ ਕੀਤਾ ਇਹ ਸਾਰੇ ਨੇ, ਔਰ ਕਿਵੇਂ ਇੰਡੀਅਨ ਸਟੇਟ ਔਰ ਉਹਨਾਂ ਦੇ ਦੁਮਛੱਲੇ ਉਹਨਾਂ ਦੀਆਂ ਇੰਟੈਲੀਜੈਂਸ ਏਜੰਸੀਆਂ, ਮੈਂ ਅੱਜ ਈਵਨ ਸ਼ੇਖਰ ਗੁਪਤਾ ਜਿਹੜਾ ਕਿ ਪ੍ਰਿੰਟ ਦੇ ਉੱਤੇ ਬੈਠਾ ਹੈ ਉਹਦਾ ਵੀ ਇੱਕ ਪੂਰਾ 40-45 ਮਿੰਟ ਦਾ ਸੈਗਮੈਂਟ ਕਿ ਜੀ ਇਹਨੇ ਕਿਉਂ ਸੰਗਰੂਰ ਪਾਰਲੀਮਾਨੀ ਹਲਕੇ ਨੇ ਅਲਾਰਮ ਬੈਲਜ਼ ਰਿੰਗ ਕਰ ਦਿੱਤੀਆਂ ਨੇ, ਰੈਡੀਕਲਾਈਜੇਸ਼ਨ, ਰੈਡੀਕਲ ਪੰਜਾਬ, ਕਾਲਾ ਦੌਰ, ਇੱਧਰ ਉੱਧਰ, ਉਹ ਸਾਰਾ ਪਾਰਟ। ਸੋ ਹੁਣ ਜ਼ਾਹਰ ਹੈ ਕਿ ਸਾਡਾ ਜਿਹੜਾ ਇਸ ਮੁੱਦੇ ਦੇ ਉੱਤੇ ਐਨਾਲਿਸਿਸ ਸੀ ਉਸ ਨੂੰ ਵੱਡੀ ਗਿਣਤੀ ਦੇ ਵਿੱਚ ਜਿਹੜਾ ਸਾਡੇ ਵਿਊਅਰਸ ਨੇ ਪਸੰਦ ਵੀ ਕੀਤਾ, ਕਿਉਂਕਿ ਖਬਰਾਂ ਤਾਂ ਸਾਰੇ ਹੀ ਦੇ ਰਹੇ ਹੁੰਦੇ ਨੇ, ਪਰ ਉਸ ਖਬਰਾਂ ਦੇ ਵਿੱਚ ਸਿੱਖ ਐਂਗਲ, ਸਿੱਖ ਸਪਿਨ ਕੀ ਹੈ ਔਰ ਦੁਸ਼ਮਣ ਦਾ ਕਿਵੇਂ ਮੂੰਹ ਤੋੜ ਜਵਾਬ ਦੇਣਾ ਹੈ, ਉਹ ਗੁਰੂ ਦੀ ਰਹਿਮਤ ਨਾਲ TV 84 ਦੇ ਹਿੱਸੇ ਆਇਆ ਜੀ। ਪਰ ਇਸ ਨੂੰ ਦੇਖਦੇ ਹਾਂ ਕਿ ਇਸ ਦਾ ਇੰਪੈਕਟ ਕਿੱਧਰ ਜਾਏਗਾ ਜਾਂ ਕਿੱਧਰ ਜਾ ਰਿਹਾ ਹੈ। ਨੈਗੇਟਿਵਿਟੀ ਕਰਨ ਵਾਲਿਆਂ ਨੇ ਜਿਹੜੇ ਬਰੀਫ ਇਹਦੇ ਕਲਿੱਪ ਹੁੰਦੇ ਨੇ ਉਹਨਾਂ ਦੇ ਵਿੱਚ ਜਿਹੜੀ ਪਿਕਚਰ ਇਸ ਦੀ ਲਾਈ, ਉਹਦੇ 'ਚ ਇਹ ਆਈਪੈਡ ਹੈ, ਕੱਪ ਨਜ਼ਰ ਆ ਰਿਹਾ ਔਰ ਝੰਡਾ ਜਿਹੜਾ ਖਾਲਿਸਤਾਨ ਦਾ ਇਹ ਗਾਇਬ ਕਰ ਦਿੱਤਾ ਗਿਆ। ਹੁਣ ਇਸ ਸਾਰੇ ਨੂੰ ਲੈ ਕੇ ਫਿਰ ਜਿਹੜੇ ਉਹਨਾਂ ਨੇ ਖਾਸ ਤੌਰ ਤੇ ਅੱਜ ਕੱਲ੍ਹ ਆਮ ਆਦਮੀ ਪਾਰਟੀ ਦੀ ਟੀਮ, IT ਸੈੱਲ ਤਾਂ ਹੈ ਹੀ ਸੀ BJP ਦਾ, ਉਹਨਾਂ ਨੇ ਇੱਕ ਕੈਂਪੇਨ ਸ਼ੁਰੂ ਕੀਤਾ ਔਰ ਸਾਨੂੰ ਡਿਫਰੈਂਟ ਸੋਰਸਿਸ ਤੋਂ ਆਇਆ ਕਿ ਜੀ ਡਾਕਟਰ ਅਮਰਜੀਤ ਸਿੰਘ ਹੋਰਾਂ ਨੇ TV 84 ਨੇ ਹੁਣ ਖਾਲਿਸਤਾਨ ਦਾ ਝੰਡਾ ਗਾਇਬ ਕਰ ਦਿੱਤਾ। ਸੋ ਮਤਲਬ ਇਹ ਹੁੰਦਾ ਹੈ, ਅਸੀਂ ਤਾਂ ਇਸ ਪਾਰਟ ਨੂੰ ਸਮਝਦੇ ਹਾਂ ਕਿ ਜਿਹੜੀ ਇੱਕ ਬੜੀ ਯੂਨੀਕ ਵਿਕਟਰੀ ਸਿੱਖ ਕੌਮ ਦੀ, ਖਾਲਿਸਤਾਨ ਦੀ ਮੂਵਮੈਂਟ ਦੀ, 35 ਮਿਲੀਅਨ ਸਿੱਖ ਡਾਇਸਪੋਰਾ ਜਿਸ ਦੇ ਵਿੱਚ ਲਗਭਗ 6 ਮਿਲੀਅਨ ਸਿੱਖ ਡਾਇਸਪੋਰਾ ਸ਼ਾਮਲ ਹੈ, ਉਹਨਾਂ ਦੇ ਵਿੱਚ ਜਿਹੜੀ ਇੱਕ ਸੈਂਸ ਆਫ ਐਲੀਵੇਸ਼ਨ ਹੈ, ਇੱਕ ਉਹਨਾਂ ਦੇ ਵਿੱਚ ਉਤਸ਼ਾਹ ਦੀ ਭਾਵਨਾ ਆਈ ਹੈ ਔਰ ਉਹਨਾਂ ਦੇ ਵਿੱਚ ਅੱਗੇ ਇੱਕ ਕਦਮ ਜਾਣ ਦੀ ਗੱਲ ਹੈ, ਉਸ ਨੂੰ ਕਿਸੇ ਹੋਰ ਪਾਸੇ ਡਾਈਵਰਟ ਕਰਨਾ, ਉਸ ਸਾਰੇ ਮੁੱਦੇ ਨੂੰ ਖਾਮਖਾ ਜਿਹੜਾ ਉਹ ਕੰਟਰੋਵਰਸੀ ਦਾ ਸ਼ਿਕਾਰ ਬਣਾਉਣਾ। ਔਰ ਅਸੀਂ ਇਹ ਸਪਸ਼ਟ ਕਰ ਦੇਣਾ ਚਾਹੁੰਦੇ ਹਾਂ ਕਿ ਭਾਈ ਇਸ ਕਿਸਮ ਦੀ ਫੋਟੋ ਸ਼ਾਪਿੰਗ ਵੀ ਅੱਜ ਕੱਲ੍ਹ ਹੁੰਦੀ ਹੈ, ਇਸ ਕਿਸਮ ਦਾ ਵਰਤਾਰਾ ਇਹ ਇਸ ਦੇ ਵਿੱਚ ਐਕਸਪਰਟ ਨੇ, ਇਹਨਾਂ ਨੇ ਤਾਂ ਸਾਰੇ ਇਤਿਹਾਸ ਨੂੰ ਗੰਦਲਾ ਕੀਤਾ ਹੋਇਆ ਜੀ। ਇਹਨਾਂ ਦੇ ਤੁਸੀਂ ਜਿਹੜੇ ਨੇ ਉਹ ਮਜ਼ਹਬੀ ਸਕ੍ਰਿਪਚਰ ਦੇਖ ਲਓ, ਉਹਨਾਂ ਵਿੱਚ ਕਿਵੇਂ ਕਹਾਣੀਆਂ ਘੜਦੇ ਨੇ ਔਰ ਕਿਵੇਂ ਉਹਨਾਂ 'ਚ ਨਾਇਕ ਔਰ ਖਲਨਾਇਕ ਘੜੇ ਜਾਂਦੇ ਨੇ, ਫਿਰ ਉਸ ਦੇ ਉੱਤੇ ਕਿਵੇਂ ਨੌਟੰਕੀ ਕੀਤੀ ਜਾਂਦੀ ਹੈ। ਸੋ ਇਸ ਸਾਰੇ ਨੂੰ ਮੱਦੇਨਜ਼ਰ ਰੱਖਦੇ ਹਾਂ ਅਸੀਂ ਆਪਣੇ ਵਿਊਅਰਸ ਨੂੰ ਵੀ ਔਰ ਖ਼ਾਸ ਤੌਰ 'ਤੇ ਜਿਹੜੇ ਦੂਰ ਦਰਾਡਿਓਂ ਸਾਡੀ ਇਸ ਪ੍ਰੈਜੈਂਟੇਸ਼ਨ ਦੇ ਨਾਲ ਜੁੜਦੇ ਨੇ, ਅਸੀਂ ਇਹ ਅਗਾਹ ਕਰਨਾ ਚਾਹੁੰਦੇ ਹਾਂ ਕਿ ਭਾਈ ਸਾਡਾ ਸਾਰਾ ਮਿਸ਼ਨ ਪਿਛਲੀਆਂ 4 ਦਹਾਈਆਂ ਤੋਂ ਖਾਲਿਸਤਾਨ ਦੇ ਕਾਜ਼ ਨੂੰ ਸਮਰਪਿਤ ਹੈ। TV 84 ਇਹ ਭੁਲੇਖਾ ਨਾ ਰਹੇ, ਬੇਸ਼ੱਕ ਅਸੀਂ ਸਮੁੱਚੇ ਪੰਜਾਬ ਦੀ ਆਵਾਜ਼ ਹਾਂ, ਇਸ ਲਈ ਲਹਿੰਦੇ ਪੰਜਾਬ ਦੇ ਵੀ ਸਾਡੇ ਵੀਰ ਭੈਣਾਂ ਸਾਡੇ ਨਾਲ ਜੁੜਦੇ ਨੇ। ਅਸੀਂ 2 ਕੌਮਾਂ ਦੀ ਸਾਂਝ, ਸਿੱਖਾਂ ਔਰ ਮੁਸਲਮਾਨਾਂ, ਔਰ ਕਿਉਂਕਿ ਇਹ ਭਵਿੱਖ ਦੇ 2 ਮੁਲਕ, ਇੱਕ ਪ੍ਰੈਜ਼ੈਂਟ 'ਚ ਆਲਰੇਡੀ ਐਗਜ਼ਿਸਟ ਕਰਦਾ ਹੈ ਪਾਕਿਸਤਾਨ ਔਰ ਭਵਿੱਖ ਦਾ ਮੁਲਕ ਖਾਲਿਸਤਾਨ, ਜਿਨ੍ਹਾਂ ਨੇ ਗਵਾਂਢੀਆਂ ਦੇ ਤੌਰ ਦੇ ਉੱਤੇ ਜਿਹੜਾ ਹੈ ਉਹ ਵਸਣਾ, ਉਹਨਾਂ ਦੀਆਂ ਸਾਂਝਾਂ ਤਹਿਜ਼ੀਬੀ ਤਾਂ ਸਦੀਆਂ ਤੋਂ ਨੇ, ਰਾਦਰ ਮਿਲੇਨੀਅਮਸ ਤੋਂ ਨੇ। ਅਸੀਂ ਉਸ ਦੇ ਵੀ ਐਡਵੋਕੇਟ ਹੈ, ਪਰ ਅਸੀਂ ਸਟ੍ਰਿਕਟਲੀ ਜਦੋਂ ਵੀ ਈਵਨ ਅਸੀਂ ਖਾਲਿਸਤਾਨ ਦੀ ਗੱਲ ਕਰਦੇ ਹਾਂ, ਨਾ ਤਾਂ ਅਸੀਂ ਇਸ ਕਿਸਮ ਦੀ ਕਿਸੇ ਬੋਸਟਿੰਗ 'ਚ ਯਕੀਨ ਰੱਖਦੇ ਹਾਂ ਜਿਹੜੇ ਕਿ ਆਪਣੇ ਕਈ ਲੋਕ ਕਰਨਗੇ। ਦੂਸਰੇ ਪਾਸੇ ਅਸੀਂ ਰੀਅਲਿਸਟਿਕਲੀ, ਕਿਉਂਕਿ ਇੱਕ ਤਬਕਾ ਸਿੱਖ ਕੌਮ ਦੇ ਵਿੱਚ ਜਿਹੜਾ ਸਪਿਰਿਚੁਅਲ ਅਰੀਨਾ ਦੇ ਵਿੱਚ ਖਾਲਿਸਤਾਨ ਨੂੰ ਵੀ ਈਥਰ ਜ਼ੋਨ 'ਚ ਲੈ ਜਾਂਦਾ ਹੈ, ਸਭ ਰਾਜ ਸ੍ਰਿਸ਼ਟ ਕਾਲੇ ਦੀ ਗੱਲ ਕਰਦਾ ਹੈ। ਖਾਲਿਸਤਾਨ ਦਾ ਮਤਲਬ ਜੀ ਕਿ ਖਾਲਸ ਲੋਕਾਂ ਦਾ ਰਾਜ ਹੋਏਗਾ, ਜਿਹੜੇ ਖਾਲਸ ਹੋਣਗੇ। ਉਹ ਜਿਹੜੀ ਜੀਓਗ੍ਰਾਫੀਕਲ ਐਂਟੀਟੀ ਹੈ, ਉਹ ਇੱਕ ਜੀਓਗ੍ਰਾਫੀਕਲ ਮੁਲਕ ਦੀ ਥਾਂ ਕੋਈ ਹੋਰ ਗੱਲ ਕਰਕੇ, ਜਿਸ ਦਾ ਮਕਸਦ ਉਹਨਾਂ ਦਾ ਖਾਲਿਸਤਾਨ ਦੇ ਕਨਸੈਪਟ ਨੂੰ ਜਾਣੇ 'ਚ ਢਾਈ ਲਾਣਾ ਹੁੰਦਾ ਜਾਂ ਉਹ ਢਾਈ ਲਾਉਂਦੇ ਨੇ। ਅਸੀਂ ਦੱਸਦੇ ਹੀ ਹੈ ਕਿ ਅਸੀਂ ਸਟ੍ਰਿਕਟਲੀ ਇੱਕ ਜੀਓਗ੍ਰਾਫੀਕਲ ਐਂਟੀਟੀ ਵਾਲਾ ਮੁਲਕ ਖਾਲਿਸਤਾਨ, ਜਿਹਦੀਆਂ ਹੱਦਾਂ ਦਰਿਆਏ ਜਮਨਾ ਤੋਂ ਵਾਘਾ ਤੱਕ ਨੇ, ਨਾਰਥ ਔਰ ਸਾਊਥ। ਇਸ ਬਾਰੇ ਅਕਸਰ ਬੇਸ਼ੱਕ
ਇਸ ਦੇ ਉੱਤੇ ਵੀ ਇਤਰਾਜ਼ ਕੀਤੇ ਜਾਂਦੇ ਨੇ ਜੀ ਕਿਹਨੇ ਕੀ ਨਕਸ਼ਾ ਬਣਾਇਆ, ਉਹ ਨਕਸ਼ੇ 'ਚ ਕੀ ਹੈ। ਲੇਕਿਨ ਅਸੀਂ ਇਹ ਦੱਸਦੇ ਹੀ ਹੈ ਕਿ ਭਾਈ ਅਸੀਂ ਆਲਰੇਡੀ ਜਿੱਥੇ ਸਾਡਾ ਹੋਮਲੈਂਡ ਹੈ ਉਹ ਔਰ ਭਾਰਤੀ ਕਬਜ਼ੇ ਥੱਲੇ ਜਿਹੜਾ ਸਾਡਾ ਪੰਜਾਬ ਹੈ ਔਰ ਉਸ ਦੇ ਨਾਲ ਲੱਗਦਾ ਹਰਿਆਣਾ, ਹਿਮਾਚਲ, ਰਾਜਸਥਾਨ ਦਾ ਉਹ ਸਾਰਾ ਪੰਜਾਬ ਦਾ ਰੀਜਨ ਜਿਹੜਾ ਪੰਜਾਬ ਦਾ ਹਿੱਸਾ ਹੈ ਔਰ ਇਸ ਨੂੰ ਅਸੀਂ ਖਾਲਿਸਤਾਨ ਦਾ ਜਿਹੜਾ ਹੈ ਉਹ ਉਸ ਦੀ ਟੈਰੀਟਰੀ ਦੇ ਤੌਰ ਦੇ ਉੱਤੇ ਦੇਖਦੇ ਜੀ। ਔਰ ਇਸ ਦੇ ਲਈ ਇਸ ਗੱਲ ਦਾ ਵੀ ਧਿਆਨ ਰਹੇ ਕਿਉਂਕਿ ਜੇ ਗੱਲ ਇਕੱਲੇ ਉਹਨਾਂ ਨੇ ਫੋਟੋਸ਼ਾਪਿੰਗ ਨਾਲ ਜੇ ਖਾਲਿਸਤਾਨ ਦੇ ਜਿਹੜਾ ਝੰਡੇ ਨੂੰ ਗਾਇਬ ਕਰ ਦਿੱਤਾ ਹੈ, ਕੱਲ੍ਹ ਨੂੰ ਹੋਰ ਵੀ ਇਸ ਕਿਸਮ ਦੇ ਬਹੁਤ ਸਾਰੇ ਪ੍ਰੋਪੇਗੈਂਡੇ ਕੀਤੇ ਜਾਂਦੇ ਨੇ। ਔਰ ਅਸੀਂ ਇਹ ਵੀ ਦੱਸ ਦਈਏ ਕਿ ਸਾਡਾ ਖਾਲਿਸਤਾਨ ਕੋਈ ਉਹ ਮੁਲਕ ਨਹੀਂ ਹੈ ਜਿੱਥੇ ਕਿ ਹਿੰਦੂਆਂ, ਮੁਸਲਮਾਨਾਂ, ਈਸਾਈਆਂ ਜਾਂ ਜਿਹੜੇ ਲੋਕ ਕਿਸੇ 'ਚ ਵੀ ਮਜ਼ਹਬ 'ਚ ਯਕੀਨ ਨਹੀਂ ਰੱਖਦੇ ਕਿ ਉਹਨਾਂ ਨੂੰ ਉੱਥੋਂ ਬਾਹਰ ਕੱਢਣ 'ਚ ਯਕੀਨ ਰੱਖਦਾ ਹੈ। ਅਸੀਂ ਆਲਰੇਡੀ ਜਿਸ ਦਿਨ ਦੇ ਉੱਤੇ ਗੱਲਬਾਤ ਕਰ ਰਹੇ ਹਾਂ 28 ਜੂਨ ਔਰ ਉੱਥੇ ਆਲਰੇਡੀ 29 ਜੂਨ ਦੀ ਸਵੇਰ ਹੈ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਤਸੱਵੁਰ, ਹਾਲਾਂ ਉਹਨਾਂ ਦਾ ਬੇਸ਼ੱਕ ਆਫੀਸ਼ੀਅਲ ਨਾਂ ਉਸ ਰਾਜ ਦਾ ਸਰਕਾਰੇ ਖਾਲਸਾ ਜੀਓ ਹੈ, ਉਸ ਨੂੰ ਕਿਹਾ ਵੀ ਸਿੱਖ ਰਾਜ, ਖਾਲਸਾ ਰਾਜ ਜਾਂ ਪੰਜਾਬੀ ਰਾਜ ਜਾਂ ਲਾਹੌਰ ਦਰਬਾਰ ਇਹ ਲਫ਼ਜ਼ ਵੀ ਇਸਤੇਮਾਲ ਕੀਤੇ ਜਾਂਦੇ ਨੇ। ਪਰ ਇਸ ਗੱਲ ਦਾ ਧਿਆਨ ਰਹੇ ਕਿ ਮਹਾਰਾਜਾ ਰਣਜੀਤ ਸਿੰਘ ਬੇਸ਼ੱਕ ਉਹਨਾਂ ਦੇ ਦਾਦਾ ਸਰਦਾਰ ਚੜ੍ਹਤ ਸਿੰਘ ਜਿਨ੍ਹਾਂ ਨੇ ਸ਼ੁਕਰ ਚੱਕੀਆ ਮਿਸਲ ਇਸਟੈਬਲਿਸ਼ ਕੀਤੀ ਔਰ ਜ਼ਾਹਰ ਹੈ ਕਿ ਵੀ ਸਰਦਾਰ ਚੜ੍ਹਤ ਸਿੰਘ ਬਹੁਤ ਬਹਾਦਰ ਯੋਧੇ ਜਿਨ੍ਹਾਂ ਨੇ 10ਵੇਂ ਪਾਤਸ਼ਾਹ ਦੇ ਵੇੜੇ, ਬਾਬਾ ਬੰਦਾ ਸਿੰਘ ਬਹਾਦਰ ਦੇ ਵੇੜੇ ਤੋਂ ਆਪਣਾ ਸਫ਼ਰ ਸ਼ੁਰੂ ਕੀਤਾ ਔਰ ਵਕਤ ਪਾ ਕੇ ਇਸੇ ਤਰ੍ਹਾਂ ਉਹਨਾਂ ਦੇ ਨਾਲ 11 ਹੋਰ ਵੱਡੇ ਸਰਦਾਰ ਜਿਨ੍ਹਾਂ ਨੇ ਮਿਸਲ ਦਾ ਮਤਲਬ ਹੀ ਇਹ ਸੀ ਕਿ ਜਿਹੜਾ ਇਲਾਕਾ ਉਹ ਫਤਿਹ ਕਰਦੇ ਸੀ ਉਸ ਦਾ ਰਿਕਾਰਡ ਜਿਹੜਾ ਅਕਾਲ ਤਖਤ ਸਾਹਿਬ, ਕਿਉਂਕਿ ਇਹ ਰਾਜ ਜਦੋਂ ਅਸੀਂ ਇਸ ਦੀ ਗੱਲ ਕਰਾਂਗੇ ਕਿ ਕਿਵੇਂ ਮਹਾਰਾਜਾ ਰਣਜੀਤ ਸਿੰਘ ਦੇ ਜਿਹੜੇ ਰਾਇਲ ਸਟੈਂਪ ਹੈ ਉਸ ਦੇ ਉੱਤੇ ਵੀ ਉਹੀ ਅਲਫਾਜ਼ ਨੇ ਜਿਹੜੇ ਬਾਬਾ ਬੰਦਾ ਸਿੰਘ ਬਹਾਦਰ ਨੇ ਜਦੋਂ 1710 ਦੇ ਵਿੱਚ ਪਹਿਲਾ ਸਿੱਖ ਰਾਜ ਸਥਾਪਿਤ ਕੀਤਾ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ, ਉਹੀ ਉਕਰੇ ਹੋਏ ਸਨ। ਔਰ 12 ਮਿਸਲਾਂ ਦੇ ਬੇਸ਼ੱਕ ਮਿਸਲਦਾਰ ਆਪੋ ਆਪਣੇ ਇਲਾਕੇ ਦੇ ਸੋਵਰਨ ਵਾਂਗ ਜਿਹੜੇ ਵਿਚਰਦੇ ਸਨ, ਪਰ ਮਿਸਲ ਲਫ਼ਜ਼ ਹੀ ਇੱਥੋਂ ਆਇਆ ਕਿ ਜਿਹੜਾ ਵੀ ਇਲਾਕਾ ਉਹਨਾਂ ਨੇ ਫਤਿਹ ਕੀਤਾ ਉਹ ਅਕਾਲ ਤਖਤ ਸਾਹਿਬ ਦੇ ਰਜਿਸਟਰ ਦੇ ਵਿੱਚ ਅੱਜ ਵੀ ਜਿਹੜੇ ਲੋਕ ਰੈਵਨਿਊ ਔਰ ਦੂਸਰੇ ਦੇ ਉਸ ਪਰਸ਼ੀਅਨ ਜਾਂ ਉਰਦੂ ਜ਼ਬਾਨ ਤੋਂ ਵਾਕਿਫ ਨੇ ਕਿ ਮਿਸਲ ਕਿਹਨੂੰ ਕਿਹਾ ਜਾਂਦਾ, ਇੱਕ ਫਾਈਲ ਨੂੰ ਅਸੀਂ ਮਿਸਲ ਕਹਿੰਦੇ, ਉਸ ਦੇ ਵਿੱਚ ਉਹ ਰਿਕਾਰਡ ਕਰਦੇ ਸਨ। ਔਰ ਇਹੀ ਇੱਕ ਰੀਜ਼ਨ ਸੀ ਕਿ ਅਲਟੀਮੇਟਲੀ ਇਹ ਸਾਰੇ ਬੇਸ਼ੱਕ ਉਹ ਆਪਣੀ ਟੈਰੀਟਰੀ 'ਚ ਖੁਦ ਮੁਖਤਾਰ ਸਨ, ਲੇਕਿਨ ਉਹ ਇਹ ਮੰਨਦੇ ਸੀ ਕਿ ਉਹਨਾਂ ਨੂੰ ਇਹ ਰਾਜ ਭਾਗ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਖਸ਼ਿਸ਼ ਦੇ ਨਾਲ ਮਿਲਿਆ ਔਰ ਇਹ ਸਾਂਝਾ ਪੰਜਾਬੀਆਂ ਦਾ ਰਾਜ ਹੈ। ਔਰ ਇਹੀ ਸਟਰਗਲ ਜਦੋਂ ਅਸੀਂ ਗੱਲ ਸਾਂਝਾਂ ਦੀ ਕਰਦੇ ਹਾਂ, ਇਸ ਗੱਲ ਨੂੰ ਸਮਝਣਾ ਜ਼ਰੂਰੀ ਹੈ। ਬੇਸ਼ੱਕ ਹਾਲਾਤ ਮੁਲਕਾਂ ਦੇ ਬਦਲਦੇ ਨੇ, ਹਰ ਸਦੀ ਦੇ ਵਿੱਚ ਨਵੀਂ ਮੈਪ ਮੇਕਿੰਗ ਹੁੰਦੀ ਹੈ ਔਰ ਉਸ ਨੂੰ ਜਿਹੜਾ ਨਵੀਂ ਸਦੀ ਚਾਹੁੰਦੇ ਆ ਕੋਈ ਹੋਰ ਹਾਲਾਤ ਜੰਗਾਂ ਬਦਲ ਦਿੰਦੀਆਂ ਨੇ। ਬਹੁਤ ਸਾਰੇ ਮੁਲਕ ਦੂਸਰੇ ਸੰਸਾਰ ਯੁੱਧ ਤੋਂ ਬਾਅਦ ਹੋਂਦ 'ਚ ਆਏ, ਨੇਸ਼ਨ ਸਟੇਟ ਦਾ ਤਾਂ ਕਾਨਸੈਪਟ ਹੀ 19th ਸੈਂਚੁਰੀ 'ਚ ਆਇਆ। ਲੇਕਿਨ ਇਸ ਬਾਰੇ ਕੋਈ ਦੋ ਰਾਵਾਂ ਨਹੀਂ ਕਿ ਜਦੋਂ ਅਸੀਂ ਪੰਜਾਬ ਲਫ਼ਜ਼ ਦੀ ਗੱਲ ਕਰਦੇ ਹਾਂ, ਇਹ ਪਹਿਲੀ ਵਾਰ ਪਰਸ਼ੀਅਨ ਰੈਕਡ ਦੇ ਵਿੱਚ, ਫਾਰਸੀ ਦੇ ਵਿੱਚ ਅਕਬਰ ਦੇ ਪੀਰੀਅਡ ਦੇ ਵਿੱਚ ਆਇਆ। ਉਸ ਤੋਂ ਪਹਿਲਾਂ ਦੇ ਉਸ ਦੇ ਨਾਂ ਸਪਤ ਸਿੰਧੂ ਔਰ ਜਿਹੜਾ ਮਦਰ ਦੇਸ਼ ਇਹ ਨਾਂ ਰਹੇ ਨੇ, ਲੇਕਿਨ 5 ਆਬ 5 ਦਰਿਆਵਾਂ ਦੀ ਧਰਤੀ ਨੇ ਉਸ ਖਿੱਤੇ ਨੂੰ ਡਿਫਾਈਨ ਕੀਤਾ ਜਿਹੜਾ ਇਸ ਖਿੱਤੇ ਨੂੰ 5 ਦਰਿਆਵਾਂ ਦੀ ਧਰਤੀ ਨੂੰ ਇੱਕ ਪਾਸੇ ਅਫਗਾਨਿਸਤਾਨ ਜਿਹੜਾ ਬਾਅਦ ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਨੇ ਜਿਹਨੂੰ ਇੱਕ ਨੇਸ਼ਨ ਸਟੇਟ ਦੇ ਤੌਰ ਤੇ ਖੜਾ ਕੀਤਾ ਉਹਨਾਂ ਦੀ ਤਹਿਜ਼ੀਬ ਤੋਂ, ਔਰ ਦੂਸਰੇ ਪਾਸੇ ਜਿਹੜੀ ਗੰਗਾ ਜਮਨਾ ਤਹਿਜ਼ੀਬ ਹੈ ਜਿਸ ਦੇ ਲਈ ਨਾਂ ਹਿੰਦ ਜਾਂ ਹਿੰਦੁਸਤਾਨ ਇਹ ਉਸ ਤੋਂ ਵੀ ਪਹਿਲਾਂ ਅਰਬਾਂ ਨੇ ਦਿੱਤਾ ਸੀ, ਉਸ ਤਹਿਜ਼ੀਬ ਤੋਂ ਵੱਖਰੀ ਤਹਿਜ਼ੀਬ ਵਾਲਾ ਮੁਲਕ 5 ਆਬ ਜਿਸ ਦੀ ਜ਼ਬਾਨ ਪੰਜਾਬੀ। ਔਰ ਇਹ ਫਿਰ ਇਕੱਲਾ ਇਹ ਨਹੀਂ ਹੈ, ਜਦੋਂ ਅਸੀਂ ਈਵਨ ਇਹਨਾਂ 5 ਦਰਿਆਵਾਂ ਦੀ ਗੱਲ ਸਤਲੁਜ, ਬਿਆਸ, ਰਾਵੀ, ਝਨਾਹ, ਜੇਹਲਮ ਦੀ ਗੱਲ ਕਰਦੇ ਹਾਂ, ਫਿਰ ਅਸੀਂ ਉਹਨਾਂ ਦੁਆਬਿਆਂ ਦੀ ਗੱਲ ਵੀ ਕਰਦੇ ਹਾਂ ਜਿਹੜੇ 2 ਆਬ 2 ਦਰਿਆਵਾਂ ਦੇ ਵਿਚਾਲੇ ਨੇ। ਇਸੇ ਤਰ੍ਹਾਂ ਉਹ ਬੇਸ਼ੱਕ ਚੱਜ ਦੁਆਬ ਹੈ, ਉਹ ਚਨਾਬ ਔਰ ਜੇਹਲਮ ਦੇ ਵਿਚਾਲੇ, ਬੇਸ਼ੱਕ ਉਹ ਰਚਨਾ ਦੁਆਬ ਹੈ, ਚਨਾਬ ਔਰ ਰਾਵੀ ਦੇ ਵਿਚਕਾਰ ਦਾ ਏਰੀਆ, ਫਿਰ ਰਾਵੀ ਔਰ
ਜਿਹੜਾ ਬਿਆਸ ਦੇ ਵਿਚਾਲੇ ਜਿਹੜਾ ਹੈ ਉਹ ਮੱਝ ਹੈ, ਸੈਂਟਰਲ ਪੰਜਾਬ ਆ ਜਾਂਦਾ ਹੈ, ਔਰ ਬਿਆਸ ਔਰ ਸਤਲੁਜ ਦੇ ਦੁਆਲੇ ਵਿਚਕਾਰ ਜਿਹੜਾ ਹੈ ਦੁਆਬਾ, ਬਿਸਤ, ਜਲੰਧਰ, ਕਿਉਂਕਿ ਇਹ ਵੀ ਇੰਪੋਰਟੈਂਟ ਹੈ। ਫਿਰ ਇਹ ਬੋਲੀਆਂ, ਡਾਇਲੈਕਟ ਪੰਜਾਬੀ ਨਾਲ ਸੰਬੰਧਿਤ ਇੱਕ ਵੱਖਰਾ ਵਿਸ਼ਾ ਹੈ, ਅਸੀਂ ਉਸ ਵੱਲ ਅੱਜ ਨਹੀਂ ਜਾਵਾਂਗੇ। ਹੁਣ ਇਹ ਜਿਹੜਾ ਇੱਕ ਤਹਿਜ਼ੀਬ, ਔਰ ਇਹ ਗੱਲ ਜ਼ਰੂਰੀ ਹੈ ਸਮਝਣੀ ਕਿ ਅੱਜ ਜਦੋਂ ਭਾਰਤੀ ਕਬਜ਼ੇ ਵਾਲੇ ਪੰਜਾਬ ਨੂੰ ਦਿੱਲੀ ਦੇ ਤਖਤਾਂ ਵਾਲੇ, ਬੇਸ਼ੱਕ 47 ਤੋਂ ਲੈ ਕੇ ਹੁਣ ਤੱਕ ਕਿੰਨੇ ਹਾਕਮ 15-16 ਬਦਲੇ ਨੇ, ਉਹ ਸਾਡੀ ਇਸ ਵੱਖਰੀ ਹੋਂਦ ਨੂੰ, ਪੰਜਾਬੀ ਤਹਿਜ਼ੀਬ ਦੀ, ਜਿਸ ਨੂੰ ਸਿੱਖ ਥਾਟ ਨੇ ਫਰਦਰ ਨਿਖਾਰ ਕੇ ਇੱਕ ਨਵੀਂ ਤਹਿਜ਼ੀਬ, ਸਿੱਖ ਤਹਿਜ਼ੀਬ ਜਿਹੜੀ ਅੱਜ ਭਾਰਤੀ ਕਬਜ਼ੇ ਵਾਲੇ ਪੰਜਾਬ 'ਚ ਦਿੱਤੀ, ਉਹਨੂੰ ਉਹ ਗੰਗਾ ਜਮਨਾ ਦੀ ਤਹਿਜ਼ੀਬ ਦੇ ਵਿੱਚ ਗਰਕ ਕਰਨਾ ਚਾਹੁੰਦੇ ਨੇ। ਜਦੋਂ ਉਹ ਪੰਜਾਬ ਨੂੰ ਇੱਕ ਸੂਬੇ ਦੇ ਤੌਰ ਤੇ 13 ਜਿਹਦੇ MP ਪਾਰਲੀਮੈਂਟ 'ਚ ਜਾਂਦੇ ਨੇ ਔਰ ਉਹ ਸਾਰੇ ਨੂੰ ਦੇਖ ਕੇ ਉਹਦੇ 'ਚ ਗਰਕ ਕਰਨਾ ਚਾਹੁੰਦੇ ਨੇ, ਤਾਂ ਮੈਂ ਇਹ ਵੀ ਜ਼ਿਕਰ ਕਰਾਂਗਾ, ਔਰ ਖ਼ਾਸ ਤੌਰ ਤੇ ਦੋ ਜਿਹੜੇ ਪੰਜਾਬੀ ਲਿਟਰੇਚਰ ਦੇ ਵਿੱਚ ਬਹੁਤ ਵੱਡੀਆਂ ਸ਼ਖਸੀਅਤਾਂ, ਸ਼ਾਇਰ ਵਾਰਿਸ ਸ਼ਾਹ ਜਿਹੜੇ ਜ਼ਾਹਰ ਹੈ, ਜੇ ਉਹਨਾਂ ਨੂੰ ਕਹਿਣਾ ਹੋਏ ਤਾਂ ਪੰਜਾਬੀ ਲਿਟਰੇਚਰ ਦਾ ਉਹਨਾਂ ਨੂੰ ਸ਼ੇਕਸਪੀਅਰ ਕਿਹਾ ਜਾਂਦਾ ਹੈ, ਔਰ ਉਹਨਾਂ ਦਾ ਜਿਹੜਾ ਪੀਰੀਅਡ ਵੀ ਹੈ ਵਾਰਿਸ ਸ਼ਾਹ ਦਾ 1722 ਤੋਂ 1798 ਤੱਕ ਹੈ। ਇਸ ਗੱਲ ਦਾ ਧਿਆਨ ਰਹੇ ਕਿ ਵਾਰਿਸ ਸ਼ਾਹ ਉਸ ਪੀਰੀਅਡ 'ਚ ਨੇ ਜਦੋਂ ਅਜੇ ਮਹਾਰਾਜਾ ਰਣਜੀਤ ਸਿੰਘ ਲਾਹੌਰ ਤੇ ਕਾਬਜ਼ ਨਹੀਂ ਹੋਏ, ਉਹ ਗੁਜਰਾਂਵਾਲੇ ਦੇ ਵਿੱਚ ਹੀ ਨੇ, ਆਪਣੀ ਮਿਸਲ ਦੇ ਸਰਦਾਰ ਨੇ, ਲੇਕਿਨ ਲਾਹੌਰ ਲਗਭਗ 1762 ਤੋਂ ਲੈ ਕੇ 62-63 ਤੋਂ 1799 ਤੱਕ ਭੰਗੀ ਮਿਸਲ ਦੇ ਕਬਜ਼ੇ ਵਿੱਚ ਸੀ। ਭੰਗੀ ਸਰਦਾਰ ਸ਼ੋਭਾ ਸਿੰਘ, ਗੁੱਜਰ ਸਿੰਘ, ਲਹਿਣਾ ਸਿੰਘ, ਔਰ ਉਸ ਪੀਰੀਅਡ 'ਚ ਵੀ ਪੰਜਾਬ ਦੇ ਵਿੱਚ ਪੰਜਾਬ ਦੀ ਜਿਹੜੀ ਹੋਂਦ ਕਿਵੇਂ ਹਿੰਦੀ ਤਹਿਜ਼ੀਬ ਨਾਲੋਂ ਜਾਂ ਇਹ ਗੰਗਾ ਜਮਨੀ ਤਹਿਜ਼ੀਬ ਨਾਲੋਂ ਜਾਂ ਹਿੰਦੁਸਤਾਨ ਨਾਲੋਂ ਵੱਖਰੀ ਸੀ, ਇਹ ਦੇਖਣਾ ਹੋਏਗਾ ਕਿ ਕਿਵੇਂ ਵਾਰਿਸ ਸ਼ਾਹ ਨੇ ਵੀ ਉਸ ਨੂੰ ਇੱਕ ਵੱਖਰੀ ਪਛਾਣ ਦੇ ਤੌਰ ਤੇ ਦੇਖਿਆ। ਤੇ ਫਿਰ 1846 ਦੇ ਵਿੱਚ ਜਦੋਂ ਸਿੰਘਾਂ ਔਰ ਅੰਗਰੇਜ਼ਾਂ ਦੇ ਨਾਲ ਦੀ ਪਹਿਲੀ ਜੰਗ ਹੁੰਦੀ ਹੈ, ਜਿਸ ਦਾ ਨਾਂ ਜਿਸ ਦੇ ਉੱਤੇ ਜੰਗਨਾਮਾ ਸ਼ਾਹ ਮੁਹੰਮਦ ਨੇ ਲਿਖਿਆ, ਔਰ ਉਸ ਜੰਗਨਾਮੇ ਦਾ ਨਾਂ ਉਹਨਾਂ ਨੇ ਜੰਗ ਹਿੰਦ ਪੰਜਾਬ ਰੱਖਿਆ ਸੀ। ਇਹ ਬਾਅਦ ਦੇ ਵਿੱਚ ਉਹ ਜ਼ਿਆਦਾ ਪੋਪੂਲਰ ਜਿਹੜਾ ਹੈ ਉਹ ਜੰਗਨਾਮਾ ਸਿੰਘਾਂ ਫਰੰਗੀਆਂ ਦੇ ਨਾਂ ਨਾਲ ਹੋਇਆ, ਔਰ ਉਸ ਦਾ ਵੀ ਅਸੀਂ ਜ਼ਿਕਰ ਕਰਾਂਗੇ ਕਿ ਕਿਵੇਂ ਸ਼ਾਹ ਮੁਹੰਮਦ 1846 'ਚ, ਇਹ ਉਹ ਪੀਰੀਅਡ ਹੈ ਜਦੋਂ ਮਹਾਰਾਜਾ ਰਣਜੀਤ ਸਿੰਘ ਨੂੰ ਇਸ ਦੁਨੀਆ ਤੋਂ ਰੁਖਸਤ ਹੋਇਆ 7 ਵਰ੍ਹੇ ਬੀਤ ਚੁੱਕੇ ਨੇ, ਔਰ ਉਹ ਕਿਵੇਂ ਉਸ ਹੋਂਦ ਨੂੰ, ਪੰਜਾਬ ਦੇ ਪ੍ਰਾਈਡ ਦੀ ਗੱਲ, 5 ਦਰਿਆਵਾਂ ਦੀ ਧਰਤੀ ਦੇ ਜਾਇਆਂ ਦੀ ਗੱਲ, ਜਿੱਥੇ ਉਸ ਲਗਭਗ 40 ਸਾਲ ਦੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ 'ਚ ਲਾਹੌਰ ਦੇ ਉੱਤੇ ਕਿਵੇਂ ਹਿੰਦੂ, ਮੁਸਲਮਾਨ, ਸਿੱਖ ਔਰ ਈਵਨ ਈਸਾਈ, ਕਿਉਂਕਿ ਜਦੋਂ ਅਸੀਂ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੀ ਗੱਲ ਕਰਦੇ ਹਾਂ, ਉਸ ਫਰੈਂਚ ਜਨਰਲ ਵੀ ਨੇ, ਉਹਦੇ 'ਚ ਰਸ਼ੀਅਨ ਵੀ ਨੇ, ਪੋਲਿਸ਼ ਵੀ ਨੇ, ਅਮਰੀਕਨ ਡਾਕਟਰ ਵੀ ਇੱਕ ਪੈਨਸਿਲਵੇਨੀਆ ਦਾ ਹੈ, ਇਟਾਲੀਅਨ ਵੀ ਨੇ, ਸਪੈਨਿਸ਼ ਵੀ ਨੇ। ਹੁਣ ਇਹ ਜਿਹੜੀ ਇੱਕ ਸਾਂਝ, ਜਿਹੜੀ ਹਾਰਮਨੀ, ਜਿਹੜੀ ਲਗਭਗ ਜਦੋਂ ਅਸੀਂ ਉਸ ਪੰਜਾਬ ਦੇ ਖਿੱਤੇ ਦੀ ਗੱਲ ਕਰਦੇ ਹਾਂ, ਜ਼ਾਹਰ ਹੈ ਕਿ ਹਮੇਸ਼ਾ ਹੀ ਦਰਿਆ ਖੈਬਰ ਉਹ ਐਂਟਰੀ ਪੁਆਇੰਟ ਹੈ ਜਿੱਥੋਂ ਸਾਰੇ ਹੀ ਹਮਲਾਵਰ ਜਿਹੜੇ ਇਸ ਪਾਸੇ ਆਏ, ਜਿਨ੍ਹਾਂ ਨੇ ਅੱਗੋਂ ਗੁਜਰਾਤ ਤੱਕ ਗੰਗਾ ਜਮਨਾ ਕ੍ਰਾਸ ਕਰਕੇ ਪਹੁੰਚੇ, ਉਹ ਪਹਿਲਾਂ ਪੰਜਾਬ ਨੂੰ ਹੀ ਲੁੱਟਦੇ ਕੁੱਟਦੇ ਸੀ। ਇਹੀ ਦਰਵਾਜ਼ਾ ਸੀ ਦਰਿਆ ਖੈਬਰ, ਔਰ ਇਸ ਦੇ ਨਾਲ ਸਭ ਤੋਂ ਪਹਿਲੇ ਵਿਕਟਮ ਪੰਜਾਬ ਦੇ ਲੋਕ ਬਣਦੇ ਸੀ। ਇਹੀ ਕਾਰਨ ਹੈ ਕਿ ਜਦੋਂ ਅਸੀਂ ਈਵਨ ਉਹ ਸਾਰੇ ਪੀਰੀਅਡ ਦੀ ਗੱਲ ਕਰਦੇ ਹਾਂ, ਈਵਨ ਬਾਬਾ ਬੁੱਲੇ ਸ਼ਾਹ, ਜਦੋਂ ਇਸ ਪੰਜਾਬ 'ਚ ਕਿਵੇਂ ਅਨਸਰਟਨਟੀ ਹੈ, ਕਿਵੇਂ ਕੁਛ ਵੀ ਮਹਿਫੂਜ਼ ਨਹੀਂ ਹੈ ਕਿਸੇ ਦਾ, ਇਹ ਕਹਿੰਦੇ ਨੇ ਕਿ ਖਾਧਾ ਪੀਤਾ ਲਾਏ ਦਾ ਰਹਿੰਦਾ ਅਹਿਮਦ ਸ਼ਾਹ ਦਾ। ਸੋ ਜ਼ਾਹਰ ਹੈ ਉਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਜਿਹੜੇ ਲੁਟੇਰੇ ਨੇ, ਜਿਹੜੇ ਹਮਲਾਵਰ ਨੇ, ਉਹ ਕੋਈ ਹਿੰਦੂ, ਸਿੱਖ, ਮੁਸਲਮਾਨ ਦੇ ਵਿੱਚ ਕੋਈ ਤਫਰਕਾ ਨਹੀਂ ਸੀ ਕਰਦੇ ਲੁੱਟਣ ਵੇਲੇ। ਉਹਨਾਂ ਦੇ ਹੱਥ 'ਚ ਜੋ ਕੁਛ ਆਇਆ ਉਹ ਲੈ ਜਾਂਦੇ ਸੀ। ਇਸ ਧਰਤੀ ਦੀ ਅਜ਼ਮਤ ਵੀ, ਇਸ ਧਰਤੀ ਦੀਆਂ ਸ਼ੈਆਂ ਵੀ, ਵਸਤੂਆਂ ਵੀ, ਔਰ ਲੋਕਾਂ ਨੂੰ ਵੀ ਕਿਵੇਂ ਉਹ ਜ਼ਲੀਲ ਕਰਦੇ ਸੀ। ਔਰ ਈਵਨ ਜਿਨ੍ਹਾਂ ਨੂੰ ਅਸੀਂ ਲੌਂਡੇ ਲੌਂਡੀਆਂ ਕਹਿ ਕੇ ਜਿਹੜੇ ਇੱਕ ਬੌਂਡਡ ਲੇਬਰ ਦੇ ਤੌਰ ਦੇ ਉੱਤੇ ਲਿਜਾਏ ਜਾਂਦੇ ਸੀ, ਫਿਰ ਉਹ ਗਜ਼ਨੀ ਹੋਏ, ਬਸਰਾ ਹੋਏ, ਉਹਨਾਂ ਦੇ ਬਾਜ਼ਾਰਾਂ ਦੇ ਵਿੱਚ ਟਕੇ ਟਕੇ 'ਚ ਉਸ ਧਰਤੀ ਦੀ ਅਜ਼ਮਤ ਔਰ ਉਹ ਸਾਰੇ ਜਿਹੜੇ ਬੌਂਡਡ ਜਿਹੜੇ ਗੁਲਾਮ ਬਣਾਏ ਹੁੰਦੇ ਸੀ ਉਹ ਵਿਕਦੇ ਸੀ। ਹੁਣ ਇਸ ਸਾਰੇ ਦੇ ਵਿੱਚ ਜਦੋਂ ਅਸੀਂ ਪੰਜਾਬ ਦੀ ਧਰਤੀ ਦੇ ਉੱਤੇ ਤਬਦੀਲੀ ਦੀ ਗੱਲ ਕਰਦੇ ਹਾਂ ਤੇ ਫਿਰ ਇਹ ਦੇਖਣਾ ਹੋਏਗਾ, ਇਹ ਠੀਕ ਹੈ ਕਿ ਜਦੋਂ ਸਿੱਖ ਰਾਜ ਦੀ ਗੱਲ ਸਿੱਖ ਕਰਦੇ ਨੇ,
ਉਹਨਾਂ ਦੇ ਸਾਹਮਣੇ ਆਪਣੀ ਗੁਆਚੀ ਸੋਵਰਨਿਟੀ ਹੈ, ਕਿਉਂਕਿ ਪੰਜਾਬ ਦੀ ਵੱਡੀ ਪੋਪੂਲੇਸ਼ਨ ਜਿਹੜੀ ਸਿੱਖ ਰਾਜ ਦੇ ਵੇਲੇ ਵੀ, ਮਹਾਰਾਜਾ ਰਣਜੀਤ ਸਿੰਘ ਵੇਲੇ ਵੀ, ਜਾਂ ਉਸ ਤੋਂ ਪਹਿਲਾਂ ਦੀਆਂ ਸਿੱਖ ਮਿਸਲਾਂ ਦੇ ਵੇਲੇ ਵੀ ਜ਼ਾਹਰ ਹੈ ਜਿਹੜਾ ਭਾਰਤ ਦੇ ਵਿੱਚ ਇਸਲਾਮ ਦੀ ਆਮਦ ਸਿੱਖੀ ਤੋਂ ਲਗਭਗ 550-600 ਸਾਲ ਪਹਿਲਾਂ ਹੋ ਜਾਂਦੀ ਹੈ। ਜਿਹੜੇ ਨਬੀ ਮੁਹੰਮਦ ਸਾਹਿਬ ਦੇ ਜਾਣ ਦੇ ਲਗਭਗ 70 ਸਾਲ ਦੇ ਵਿੱਚ ਮੁਹੰਮਦ ਬਿਨ ਕਾਸਮ ਸਿੰਧ ਔਰ ਮੁਲਤਾਨ ਦੇ ਉੱਤੇ ਜਿਹੜਾ ਉਹ ਧਾਵਾ ਬੋਲਦਾ, ਕਬਜ਼ਾ ਕਰਦਾ, ਔਰ ਫਿਰ ਜਿਹੜੀ ਜਿਹੜਾ ਅਹਿਮਦ ਸ਼ਾਹ ਅਬਦਾਲੀ ਤਾਂ 18ਵੀਂ ਸਦੀ 'ਚ ਆਉਂਦੇ ਨੇ, ਮਹਿਮੂਦ ਗਜ਼ਨਵੀ ਉਸ ਦੇ ਨਾਲ ਅਫਗਾਨ ਦੌਰ ਸ਼ੁਰੂ ਹੁੰਦਾ ਹੈ। ਮੁਹੰਮਦ ਗੌਰੀ ਦੇ ਨਾਲ ਦਿੱਲੀ ਦੇ ਵਿੱਚ ਅਫਗਾਨਾਂ ਦਾ ਰਾਜ ਜਿਹੜਾ ਹੈ ਉਹ ਪੱਕੇ ਤੌਰ 'ਤੇ ਉਹਦੇ ਪੈਰ ਜੰਮਦੇ ਨੇ। ਵਿਚਾਲੇ ਕਿੰਨੇ ਖਾਨਦਾਨ ਜਿਹੜੇ ਨੇ, ਕੋਈ ਖਿਲਜੀ ਵੰਸ਼, ਕੋਈ ਦਾਸ ਵੰਸ਼, ਕੋਈ ਲੋਧੀ ਵੰਸ਼, ਇਹ ਸਾਰੇ ਗੁਜ਼ਰਦੇ ਨੇ। ਔਰ 1526 ਦੇ ਵਿੱਚ ਫਿਰ ਆ ਕੇ ਉਜ਼ਬੇਕ ਬਾਬਰ ਜਿਹੜਾ ਇੱਕ ਮੁਗਲ ਹੈ ਉਹ ਕਾਬਜ਼ ਹੁੰਦਾ, ਔਰ ਜ਼ਾਹਰ ਹੈ ਫਿਰ ਅਗਲੀਆਂ 2.5-3 ਸਦੀਆਂ ਮੁਗਲਾਂ ਦਾ ਦੌਰ ਸ਼ੁਰੂ ਹੁੰਦਾ। ਸੋ ਇਹੀ ਕਾਰਨ ਸੀ ਕਿ ਸਿੱਖੀ ਦੀ ਆਮਦ ਤੋਂ, ਗੁਰੂ ਨਾਨਕ ਸਾਹਿਬ ਦੀ ਆਮਦ ਤੋਂ ਪਹਿਲਾਂ ਪੰਜਾਬ ਜਿਹੜਾ ਹੈ ਉਹ ਵੱਡੀ ਗਿਣਤੀ ਦੇ ਵਿੱਚ, ਜਾਂ ਇਹ ਕਹੀਏ ਕਿ ਮੈਜੋਰਿਟੀ 'ਚ ਇਸਲਾਮ ਦੇ ਦਾਇਰਾ ਕਾਰ 'ਚ ਆ ਚੁੱਕੇ ਸੀ। ਔਰ ਇਹ ਵੀ ਜਿਹੜਾ ਇਹ ਮੰਨਣਾ ਹੋਏਗਾ ਕਿ ਇਸਲਾਮ ਨੂੰ ਜਿਵੇਂ ਉਹ ਬੇਸ਼ੱਕ ਬਾਬਾ ਫਰੀਦ ਜਿਨ੍ਹਾਂ ਦਾ ਸਮਾਂ ਅਸੀਂ 12ਵੀਂ-13ਵੀਂ ਸਦੀ ਦੇਖਦੇ ਹਾਂ, ਔਰ ਇਸੇ ਤਰ੍ਹਾਂ ਨਿਜ਼ਾਮੁਦੀਨ ਔਰ ਚਿਸ਼ਤੀ ਵਾਲੇ ਔਰ ਅਜਮੇਰ ਸ਼ਰੀਫ, ਔਰ ਇਹ ਸਾਰੇ ਜਿਹੜਾ ਸੂਫੀ ਇਸਲਾਮ ਸੀ, ਜਿਨ੍ਹਾਂ ਨੇ ਪਿਆਰ ਦਾ ਸੁਨੇਹਾ ਦਿੱਤਾ ਹੈ। ਇੱਕ ਪਾਸੇ ਜਿੱਥੇ ਬ੍ਰਾਹਮਣਵਾਦ ਜ਼ਾਤ-ਪਾਤੀ ਵੰਡ ਦੇ ਵਿੱਚ ਵੰਡਦਾ ਸੀ, ਬ੍ਰਾਹਮਣ, ਕਸ਼ਤਰੀ, ਵੈਸ਼, ਸ਼ੂਦਰ, ਇਸਲਾਮ ਇੱਕ ਜਮਾਤ ਦੀ ਗੱਲ ਕਰਦਾ ਸੀ, ਇੱਕ ਰੱਬ ਦੀ ਗੱਲ ਕਰਦਾ ਸੀ, ਇੱਕ ਦੇਗ ਜਿਹੜੀ ਕਿ ਉਹਨਾਂ ਦੇ ਅੱਜ ਵੀ ਜਿਹੜੇ ਸੂਫੀਆਂ ਦੇ ਉਹ ਅਜਮੇਰ ਸ਼ਰੀਫ ਹੋਏ ਜਾਂ ਨਿਜ਼ਾਮੁਦੀਨ ਹੋਏ, ਉਹਦੇ 'ਚ ਉਹ ਬਰਾਬਰੀ ਦੀ ਗੱਲ, ਕਿੱਥੇ ਬ੍ਰਾਹਮਣ ਪਰਛਾਵਾਂ ਨਹੀਂ ਪੈਣ ਦਿੰਦਾ। ਸੋ ਇਹ ਵੀ ਇੱਕ ਰੀਜ਼ਨ ਸੀ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਸ਼ੂਦਰ ਜਿਨ੍ਹਾਂ ਨੂੰ ਬ੍ਰਾਹਮਣਾਂ ਨੇ ਬਣਾਇਆ ਹੋਇਆ ਉਹ ਇਸਲਾਮ ਦੇ ਦਾਇਰਾਕਾਰ 'ਚ ਆ ਚੁੱਕੇ ਸੀ। ਇਹ ਸਭ ਦੇ ਹੁੰਦਿਆਂ ਵੀ ਜਿਹੜਾ ਤਕਰਾਰ ਹੈ, ਜਿਹੜਾ ਦੋਨਾਂ ਸਕੂਲ ਆਫ ਥਾਟਸ ਦੇ ਵਿੱਚ ਟੱਕਰ ਹੈ, ਜ਼ਾਹਰ ਹੈ ਕਿ ਇਸਲਾਮ ਨੂੰ ਮੰਨਣ ਵਾਲੇ ਪੋਲੀਟੀਕਲ ਪਾਵਰ 'ਚ ਹੋਣ ਕਰਕੇ ਅਪਰ ਹੈਸੀਅਤ ਰੱਖਦੇ ਸੀ, ਔਰ ਬ੍ਰਾਹਮਣ ਨੇ ਉਸ ਸਾਰੇ ਨੂੰ ਜਿੱਥੇ ਇੱਕ ਪਾਸੇ ਉਸ ਸਲੇਵਰੀ ਨੂੰ ਕਬੂਲਿਆ ਹੋਇਆ ਸੀ, ਜਿਹਦੀਆਂ ਉਦਾਹਰਨਾਂ ਗੁਰੂ ਨਾਨਕ ਸਾਹਿਬ ਨੇ ਪਹਿਰਾਵਾ, ਖੁਰਾਕ ਉਸ ਨਾਲ ਦਿੱਤੀਆਂ ਨੇ, ਮੈਂ ਕੋਰਟਸ ਦੇ ਵਿੱਚ ਨਹੀਂ ਜਾਵਾਂਗਾ, ਕਿ ਔਰ ਦੂਸਰੇ ਪਾਸੇ ਜਿਹੜਾ ਉਹ ਸਮਾਜ ਦੇ ਵਿੱਚ ਜ਼ਾਤ-ਪਾਤੀ ਨਫ਼ਰਤ ਵੀ ਫੈਲੀ ਹੋਈ ਸੀ। ਸੋ ਸਿੱਖ ਥਾਟ ਜਿਹੜਾ ਆਨ ਤੇ ਅਣਖ ਦੇ ਨਾਲ ਗੁਰੂ ਨਾਨਕ ਸਾਹਿਬ ਨੇ ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ, ਸੱਚ ਕੀ ਬੇਲਾ ਦੇ ਨਾਲ ਦਿੱਤਾ ਹੈ, ਤਖਤ ਬਹਿ ਤਖਤੈ ਕੇ ਲਾਇਕ ਦੇ ਨਾਲ ਦਿੱਤਾ ਹੈ। ਬਾਬਰ ਨੂੰ ਵੰਗਾਰਦਿਆਂ ਗੁਰੂ ਸਾਹਿਬ ਨੇ ਇਹ ਉਸ ਨੂੰ ਯਾਦ ਦਹਾਨੀ ਕਰਵਾਈ ਕਿ ਜੇ ਸਕਤਾ ਸਕਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ, ਕਿ ਆਮ ਜਨਤਾ ਦੇ ਉੱਤੇ ਜ਼ੁਲਮ ਕਰਨਾ ਪਾਪ ਕੀ ਜੰਜ ਲੈ ਕਾਬਲੋਂ ਤਾਂ ਆਇਆ, ਜੋਰੀ ਮੰਗੇ ਦਾਨ ਵੇ ਲਾ ਲਓ। ਸੋ ਜਿਹੜਾ ਸਿੱਖ ਥਾਟ ਦੇ ਨਾਲ ਜਿਹੜਾ ਕਿ ਮੀਰੀ ਪੀਰੀ ਦਾ ਕਾਨਸੈਪਟ ਐਸਟੈਬਲਿਸ਼ ਹੁੰਦਾ, 6ਵੇਂ ਪਾਤਸ਼ਾਹ ਤੱਕ ਪਹੁੰਚਦੇ ਆ, 10ਵੇਂ ਪਾਤਸ਼ਾਹ ਸੰਤ ਸਿਪਾਹੀ ਦੇ ਰੂਪ ਦੇ ਵਿੱਚ ਉਸ ਖਾਲਸਾ ਨੂੰ ਪੰਜਕਕਾਰੀ ਰੂਪ ਦੇ ਵਿੱਚ ਪ੍ਰਗਟ ਕਰਦੇ ਨੇ, ਜਿਹੜੇ ਫਿਰ ਉਸ ਧਰਤੀ ਦੀ ਅਜ਼ਮਤ, ਆਨ, ਅਣਖ ਦੇ ਰਾਖੇ ਬਣ ਕੇ ਇਹ ਰਿਜ਼ੋਲਵ ਕਰਦੇ ਨੇ ਕਿ ਪੰਜਾਬ ਦੌਲਤ ਯਾਹੀ ਤੇ ਸਿੱਖ ਖਾਹੇ, ਦੱਖਣੀ ਪੱਛਮੀ ਕਿਮ ਲੈ ਜਾਹੇ, ਕਿ ਇਹ ਦੌਲਤ ਸਾਡੇ ਰੀਸੋਰਸ ਦੱਖਣ ਤੋਂ ਆਉਣ ਵਾਲੇ ਮਰਾਠੇ ਔਰ ਪੱਛਮ ਤੋਂ, ਵੈਸਟ ਤੋਂ, ਮਗਰਬ ਤੋਂ ਆਉਣ ਵਾਲੇ ਹਮਰਾਵਰਾਂ ਲਈ ਨਹੀਂ ਹੈ। ਔਰ ਅਸੀਂ ਫਿਰ ਵਾਕਿਫ ਹੈ ਕਿ ਇੱਕ ਸਦੀ ਦੀ ਸਟਰਗਲ 1699 'ਚ ਖਾਲਸਾ ਪੰਥ ਦੀ ਸਾਜਨਾ ਹੁੰਦੀ ਹੈ, ਅਤੇ ਅੱਜ ਜਿਸ ਸ਼ੇਰੇ ਪੰਜਾਬ ਦੀ ਜਿਹੜੀ ਹੈ ਉਸ ਯਾਦ ਦੇ ਵਿੱਚ ਅਸੀਂ ਉਹਨਾਂ ਦੀ 183ਵੀਂ ਜਿਹੜੀ ਬਰਸੀ ਹੈ, ਉਹਨਾਂ ਦੀ ਅਲਵਿਦਾਈ ਦਾ ਵਰ੍ਹਾ, ਉਸ ਨੂੰ ਯਾਦ ਕਰ ਰਹੇ ਹਾਂ। ਸੋ ਇੱਕ ਸਦੀ ਜਿਹੜੀ ਹੈ ਉਹ ਸਟਰਗਲ, ਘੱਲੂਘਾਰਿਆਂ 'ਚੋਂ ਗੁਜ਼ਰਨ ਵਾਲੀ, ਕੁਰਬਾਨੀਆਂ 'ਚੋਂ, ਸਿਰਾਂ ਦੇ ਮੁੱਲਾਂ 'ਚੋਂ ਗੁਜ਼ਰਨ ਵਾਲੀ। ਹਾਲਾਂਕਿ ਰਾਜ ਤਾਂ 1699 ਤੋਂ ਬਾਅਦ 1710 'ਚ ਬਾਬਾ ਬੰਦਾ ਸਿੰਘ ਬਹਾਦਰ ਦੇ ਦੌਰ 'ਚ ਅਸੀਂ ਉਸ ਦੀ ਸ਼ੁਰੂਆਤ ਦੇਖਦੇ ਹਾਂ, ਪਰ ਉਹ ਸ਼ਾਰਟ ਲਿਵਡ ਹੈ। ਹਾਲਾਂਕਿ ਉਸਨੇ ਇੱਕ ਜਲਵਾ ਦਿਖਾ ਦਿੱਤਾ ਸੀ ਕਿ ਪੋਲੀਟੀਕਲ ਪਾਵਰ ਕਿਵੇਂ ਲੋਕ ਭਲਾਈ ਲਈ ਜ਼ਰੂਰੀ ਹੈ, ਕਿਉਂਕਿ ਪਹਿਲਾ ਫਰਮਾਨ ਬਾਬਾ ਬੰਦਾ ਸਿੰਘ ਬਹਾਦਰ ਨੇ ਇਹ ਕੱਢਿਆ ਸੀ, ਪਹਿਲੀ ਪ੍ਰੋਕਲੇਮੇਸ਼ਨ ਸੀ ਸਿੱਖ ਰਾਜ ਦੀ, ਕਿ ਜ਼ਮੀਨ ਵਾਹੁਣ ਵਾਲਾ ਜ਼ਮੀਨ ਦਾ ਮਾਲਕ ਹੈ। ਟਿਲਰ ਆਫ ਦਾ ਲੈਂਡ ਇਜ਼ ਦਾ ਓਨਰ ਆਫ ਦਾ ਲੈਂਡ।
ਔਰ ਜਦੋਂ ਅਸੀਂ ਇਕੁਆਲਿਟੀ ਦੀ, ਪ੍ਰੋਸਪੈਰਿਟੀ ਦੀ, ਹਰ ਇੱਕ ਦੇ ਨਾਲ ਬਰਾਬਰੀ ਦੀ ਗੱਲ ਕਰਦੇ ਹਾਂ ਤੇ ਜਿਹੜੇ ਲਫ਼ਜ਼ ਬਾਬਾ ਬੰਦਾ ਸਿੰਘ ਬਹਾਦਰ ਦੀ ਰਾਇਲ ਸਟੈਂਪ ਦੇ ਉੱਤੇ ਸਨ ਸਿੱਖ ਰਾਜ ਦੀ, ਉਹੀ ਮਹਾਰਾਜਾ ਰਣਜੀਤ ਸਿੰਘ ਜਿਨ੍ਹਾਂ ਨੇ ਇੱਕ ਜਦੋਂ ਉਹਨਾਂ ਦੇ ਕੋਲ ਜਸਟਿਸ ਦੇ ਲਈ ਕੋਈ ਜਾਂਦਾ ਸੀ ਤੇ ਉਹ ਕਈ ਵਾਰ ਹਲਕੇ ਅੰਦਾਜ਼ ਦੇ ਵਿੱਚ ਇਹ ਕਹਿੰਦੇ ਸੀ ਕਿ ਰੱਬ ਨੇ ਮੈਨੂੰ ਇੱਕ ਅੱਖ ਇਸੇ ਲਈ ਦਿੱਤੀ ਹੈ ਕਿ ਮੈਂ ਸਭ ਨੂੰ ਇੱਕ ਅੱਖ ਨਾਲ ਦੇਖਾਂ, ਇਕੁਆਲਿਟੀ। ਔਰ ਇਸ ਦੀ ਸ਼ਾਦੀ ਉਸ ਪੀਰੀਅਡ ਦੇ ਇਹੀ ਨਹੀਂ ਕਿ ਉਹਨਾਂ ਦੇ ਬਹੁਤ ਟਰਸਟਿਡ ਵਜ਼ੀਰਾਂ 'ਚੋਂ ਫਕੀਰ ਅਜ਼ੀਜ਼ੁਦੀਨ ਫੋਰਨ ਮਿਨਿਸਟਰ ਸਨ, ਉਹਨਾਂ ਦੇ ਤੋਪਚੀਆਂ ਦੇ ਵਿੱਚ ਕਿਵੇਂ ਵੱਡੇ ਵੱਡੇ ਮੁਸਲਮਾਨ ਜਿਹੜੇ ਨੇ ਉਹ ਤੋਪਖਾਨੇ ਦੇ ਇੰਚਾਰਜ ਸਨ, ਔਰ ਮਹਾਰਾਜਾ ਰਣਜੀਤ ਸਿੰਘ ਨੇ ਉਹ ਧਰਮਸ਼ਾਲਾਵਾਂ ਹੋਣ, ਉਹ ਮੰਦਰ ਹੋਣ, ਮਸੀਤਾਂ ਹੋਣ, ਐਜੂਕੇਸ਼ਨ ਸਿਸਟਮ ਦੂਜਾ, ਉਸ ਬਾਰੇ ਅਕਸਰ ਗੱਲ ਹੁੰਦੀ ਹੈ। ਲੇਕਿਨ ਕਿਵੇਂ ਮਹਾਰਾਜਾ ਰਣਜੀਤ ਸਿੰਘ ਨੇ ਵੀ ਉਹੀ ਰਾਇਲ ਸਟੈਂਪ ਸਰਕਾਰੇ ਖਾਲਸਾ ਜੀ ਉਹਦੀ ਰੱਖੀ, ਜਿਸ ਦੇ ਉੱਤੇ ਫਾਰਸੀ ਦੇ ਵਿੱਚ, ਔਰ ਮਹਾਰਾਜਾ ਰਣਜੀਤ ਸਿੰਘ ਦੀ ਸਰਕਾਰੀ ਜ਼ੁਬਾਨ ਵੀ ਫਾਰਸੀ ਸੀ ਉਸ ਰਾਜ ਦੀ, ਉਸ ਸਟੈਂਪ ਦੇ ਉੱਤੇ ਲਫ਼ਜ਼ ਦੇਗੋ ਤੇਗੋ ਫਤਿਹ ਹੋ ਨੁਸਰਤ ਬੇਦਰੰਗ ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ। ਦੇਗ ਇਕਨੋਮਿਕਲ ਪ੍ਰੋਸਪੈਰਿਟੀ, ਤੇਗ ਜਿਹੜੀ ਹਾਫਿਜ਼ ਹੁੰਦੀ ਹੈ ਹੱਕ ਲੈਣ ਦੇ ਲਈ, ਤਲਵਾਰ, ਫਤਿਹ ਤੇ ਅਨਹਿੰਡਰਡ ਸਪਲਾਈਜ਼, ਅਟੁੱਟ ਬਖਸ਼ਾਂ, ਦੇਗੋ ਤੇਗੋ ਫਤਿਹ ਹੋ ਨੁਸਰਤ ਬੇਦਰੰਗ, ਇਹ ਸਾਨੂੰ ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ, ਇਹ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਾਨੂੰ ਬਖਸ਼ੀਆਂ। ਹੁਣ ਇਹ ਜਦੋਂ ਸਿੱਖੀ ਦਾ ਕਾਨਸੈਪਟ ਬਰਾਬਰੀ ਦਾ ਹੈ, ਬਿਨਾਂ ਜ਼ਾਤ, ਰੰਗ, ਨਸਲ, ਧਰਮ, ਜੈਂਡਰ ਦੇ ਵਿਤਕਰੇ ਦੇ, ਹਰ ਇੱਕ ਦੇ ਨਾਲ ਇਨਸਾਫ ਕਰਨ ਦਾ, ਬੇਸ਼ੱਕ ਮਹਾਰਾਜਾ ਸ਼ਾਹੀ ਜਾਂ ਇਹ ਜਿਹੜੀ ਪਿਤਾ ਪੁਰਖੀ ਐਨਸੈਸਟਰੀ ਸਰਦਾਰ ਚੜ੍ਹਤ ਸਿੰਘ, ਫਿਰ ਉਹਨਾਂ ਦਾ ਬੇਟਾ ਮਹਾਂ ਸਿੰਘ, ਮਹਾਰਾਜਾ ਰਣਜੀਤ ਸਿੰਘ ਤੀਸਰੇ ਆਪਣੇ ਖਾਨਦਾਨ ਦੇ ਵਿੱਚ ਮਿਸਲ ਦੇ ਮੁਖੀ ਬਣੇ, ਲੇਕਿਨ ਉਹਨੂੰ ਗਵਰਨ ਕਰਨ ਵਾਲੀ ਸਪਿਰਿਟ, ਔਰ ਇਹੀ ਬਾਕੀ ਮਿਸਲਾਂ ਦਾ ਵੀ ਹਾਲ ਸੀ। ਉਹਨਾਂ ਦੇ ਵੀ ਅੱਗੋਂ ਪੁੱਤਰ ਹੀ ਜਿਹੜੇ ਨੇ ਉਹ ਅੱਗੋਂ ਮਿਸਲਦਾਰ ਬਣੇ। ਇਹ ਵੀ ਇੱਕ ਕਾਰਨ ਸੀ ਕਿ ਅਲਟੀਮੇਟਲੀ ਜਦੋਂ ਡਾਇਨੈਸਟੀ ਸਥਾਪਿਤ ਹੋਈ, ਜਦੋਂ ਤੱਕ ਇਹ ਕਾਨਸੈਪਟ ਸਰਬੱਤ ਖਾਲਸਾ ਦੇ ਰੂਪ ਦੇ ਵਿੱਚ ਅਕਾਲ ਤਖਤ ਦੀ ਤਾਬਿਆ 'ਚ ਡਿਸੀਜਨ ਮੇਕਿੰਗ ਕੰਸੈਂਸਸ ਦੇ ਨਾਲ ਮਿਸਲਾਂ ਦੇ ਮੁਖੀ ਕਰਦੇ ਸਨ, ਉਦੋਂ ਤੱਕ ਅਸੀਂ ਦੇਖੀਏ ਕਿ ਉਹਨਾਂ ਹੀ 12 ਮਿਸਲਾਂ ਨੇ ਇੱਕੋ ਵੇਲੇ ਮੁਗਲ ਸਲਤਨਤ ਨਾਲ ਵੀ ਟੱਕਰ ਲਈ ਔਰ ਦਰਾ ਖੈਬਰ ਪਾਰ ਤੋਂ ਆਉਣ ਵਾਲੇ ਹਮਲਾਵਰਾਂ ਨਾਲ ਵੀ ਟੱਕਰ ਲਈ, ਔਰ 5 ਦਰਿਆਵਾਂ ਦੀ ਧਰਤੀ ਨੂੰ ਨਾ ਸਿਰਫ ਜਿਹੜਾ ਉੱਥੇ ਆਪਣੀ ਹਕੂਮਤ ਕਾਇਮ ਕੀਤੀ, ਉਹਨਾਂ ਨੂੰ ਇਹ ਵੀ ਦੱਸਿਆ ਕਿ ਭਾਈ ਜਿਹੜੇ ਬਰਾਬਰੀ ਆਧਾਰਿਤ ਰਾਜ ਹੁੰਦਾ ਹੈ ਉਹ ਕੀ ਹੁੰਦਾ। ਔਰ ਇਸ 'ਚ ਕੋਈ, ਮੈਂ ਇਸ ਦੇ ਉੱਤੇ ਗੱਲ ਕਰਨ ਤੋਂ ਪਹਿਲਾਂ ਜਿਹੜੀ ਟ੍ਰਿਬਿਊਟ ਸ਼ਾਹ ਮੁਹੰਮਦ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਦਿੱਤੀ, ਉਹ ਲਫ਼ਜ਼ ਉਹਨਾਂ ਦੇ ਅੱਜ, ਕਿਉਂਕਿ ਪਿਛਲੇ 2-3 ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਇਹੀ ਚਰਚਾ ਚੱਲ ਰਹੀ ਹੈ, ਮਹਾਬਲੀ ਰਣਜੀਤ ਸਿੰਘ ਹੋਇਆ ਪੈਦਾ, ਨਾਲ ਜ਼ੋਰ ਦੇ ਮੁਲਕ ਹਿਲਾਏ ਗਿਆ, ਮੁਲਤਾਨ, ਕਸ਼ਮੀਰ, ਪਿਸ਼ੌਰ, ਚੰਬਾ, ਜੰਮੂ, ਕਾਂਗੜਾ ਕੋਟ ਨਿਵਾਏ ਗਿਆ, ਤਿੱਬਤ ਦੇਸ਼, ਲੱਦਾਖ ਤੇ ਚੀਨ ਤੋੜੀ, ਸਿੱਕਾ ਆਪਣੇ ਨਾਮ ਚਲਾਏ ਗਿਆ, ਸ਼ਾਹ ਮੁਹੰਮਦਾ ਜਾਨ 50 ਬਰਸਾਂ ਹੱਛਾ ਰੱਜ ਕੇ ਰਾਜ ਕਮਾਏ ਗਏ। ਸੋ ਸ਼ਾਹ ਮੁਹੰਮਦ ਨੇ ਟੈਰੀਟਰੀ, ਔਰ ਇਹ ਵੀ ਕਿ ਮਹਾਬਲੀ ਕਿ ਕਿਵੇਂ ਇਸ ਤੋਂ ਵੱਡੀ, ਔਰ ਇੱਕ ਗੈਰ ਸਿੱਖ ਮੁਸਲਮਾਨ ਵੱਲੋਂ ਆ ਰਹੀ ਟ੍ਰਿਬਿਊਟ ਹੈ। ਔਰ ਇਹੀ ਗੱਲ ਸ਼ਾਹ ਮੁਹੰਮਦ ਫਿਰ ਜਦੋਂ ਜੰਗਨਾਮਾ ਸਿੰਘਾਂ ਫਰੰਗੀਆਂ ਜਾਂ ਜੰਗ ਹਿੰਦ ਪੰਜਾਬ ਦੇ ਵੀ ਉਹਨਾਂ ਜੰਗਾਂ ਦਾ ਵੀ ਜ਼ਿਕਰ ਕਰਦਾ ਹੈ, ਤੇ ਉਦੋਂ ਵੀ ਉਹ ਮਹਾਰਾਜਾ ਰਣਜੀਤ ਸਿੰਘ ਨੂੰ ਯਾਦ ਕਰਦਾ ਹੈ ਜਦੋਂ ਕੋਈ ਕਹਿੰਦਾ ਹੈ ਕਿ ਭਾਈ ਕਿਵੇਂ ਆਈਆਂ ਪਲਟਣਾ ਬੀੜ ਕੇ ਤੋਪਖਾਨੇ, ਅੱਗੋਂ ਸਿੰਘਾਂ ਨੇ ਪਾਸੜੇ ਮੋੜ ਸੁੱਟੇ, ਮੇਵਾ ਸਿੰਘ ਤੇ ਮਾਖੇ ਖਾਂ ਹੋਏ ਸਿੱਧੇ, ਹੱਲੇ 3 ਫਰੰਗੀ ਦੇ ਤੋੜ ਸੁੱਟੇ, ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ ਵਾਂਗ ਨਿੰਬੂਆਂ ਲਹੂ ਨਿਚੋੜ ਸੁੱਟੇ। ਹੁਣ ਉਹਨੂੰ ਫਖਰ ਹੈ ਕਿ ਮੇਵਾ ਸਿੰਘ ਤੇ ਮਾਖੇ ਖਾਨ ਤੋਪਚੀ ਇੱਕ ਪਲੇਟਫਾਰਮ ਤੇ ਨੇ, ਪਰ ਜਦੋਂ ਉਹ ਪਹਿਲੀ ਉਸ ਐਂਗਲੋ ਸਿੱਖ ਵਾਰ ਦੀ ਤਰਾਸਦੀ ਨੂੰ ਬਿਆਨਦਾ ਹੈ ਤੇ ਉਹ ਇਹ ਕਹਿੰਦਾ ਹੈ ਕਿ ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ। ਅਗੇਨ ਸ਼ਾਹ ਮੁਹੰਮਦ ਦੀ ਯਾਦ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਹੈ। ਸੋ ਅਸੀਂ ਸਮਝਦੇ ਹਾਂ ਕਿ ਇਹ ਬੇਸ਼ੱਕ ਬੀਤੇ ਨੂੰ ਯਾਦ ਕਰਨਾ
ਇਹ ਆਪਣੇ ਆਪ ਦੇ ਵਿੱਚ ਜੋ ਤੁਹਾਡੇ ਕੋਲ ਅੱਜ ਨਹੀਂ ਹੁੰਦਾ ਉਹਨੂੰ ਤੁਸੀਂ ਹੋਰ ਵੀ ਸ਼ਿੱਦਤ ਨਾਲ ਯਾਦ ਕਰਦੇ ਹੋ। ਪਰ ਇਹ ਜਿਹੜਾ ਸਾਡੀ ਅੱਜ ਮਰਜਿੰਗ ਜਿਹੜੀ 1947 ਦੇ ਵਿੱਚ ਸਾਡੀ ਅਹਿਮਕ ਲੀਡਰਸ਼ਿਪ ਨੇ ਆਪਣੀ ਵੱਖਰੀ ਹੋਂਦ, ਆਪਣੇ ਰਾਜ ਦੀ ਗੱਲ ਦੀ ਥਾਂ ਇਹਨਾਂ ਦੇ ਵਿੱਚ ਆਪਣੇ ਆਪ ਨੂੰ ਜਜ਼ਬ ਕੀਤਾ ਹੈ। ਮੈਂ ਇਹ ਜ਼ਰੂਰ ਕੋਟ ਕਰਨਾ ਚਾਹੁੰਦਾ ਹਾਂ ਕਿ ਵਾਰਿਸ ਸ਼ਾਹ ਦਾ ਮੈਂ ਜ਼ਿਕਰ ਕੀਤਾ ਹੈ। ਹੁਣ ਵਾਰਿਸ ਸ਼ਾਹ ਦੀ ਹੀਰ ਜਿਹੜੀ ਹੈ ਉਹ ਸਾਰੇ ਪੰਜਾਬ ਦੇ ਲੋਕ ਉਸ ਨੂੰ ਪੜ੍ਹਦੇ ਨੇ, ਉਸ ਨੂੰ ਇੰਜੋਏ ਕਰਦੇ ਨੇ ਕਿੰਨੇ ਅੰਦਾਜ਼ ਦੇ ਵਿੱਚ। ਔਰ ਉਹਦੇ 'ਚ ਵੀ ਹਾਲਾਂ ਉਦੋਂ ਅਜੇ ਮਹਾਰਾਜਾ ਰਣਜੀਤ ਸਿੰਘ ਪੀਰੀਅਡ ਸ਼ੁਰੂ ਨਹੀਂ ਹੋਇਆ। ਪੰਜਾਬ ਦੀ ਵੱਖਰੀ ਹੋਂਦ ਦੀ ਗੱਲ ਜਦੋਂ ਵਾਰਿਸ ਸ਼ਾਹ ਹੀਰ ਦੀ ਖੂਬਸੂਰਤੀ ਨੂੰ ਬਿਆਨਦੇ ਨੇ ਤੇ ਉਹ ਕਹਿੰਦੇ ਨੇ, ਭਵਾਂ ਵਾਂਗ ਕਮਾਨ ਲਾਹੌਰ ਦੇ ਸਨ, ਕੋਈ ਹੁਸਨ ਨਾ ਅੰਤ ਹਿਸਾਬ ਦਾ ਜੀ, ਸੁਰਮਾ ਨੈਣਾ ਦੀ ਧਾਰ ਵਿੱਚ ਫੱਬ ਰਿਹਾ, ਚੜਿਆ ਹਿੰਦ ਤੇ ਕਟਕ ਪੰਜਾਬ ਦਾ ਜੀ। ਹੁਣ ਇਹ ਬੜੀ ਇੰਪੋਰਟੈਂਟ ਗੱਲ ਹੈ ਕਿ ਭਾਈ ਉਹ ਉਹਨਾਂ ਦੀ ਅੱਖਾਂ ਦੀ ਖੂਬਸੂਰਤੀ ਦੀ ਹੀਰ ਨੂੰ ਬਿਆਨ ਰਹੇ ਨੇ ਜਿਵੇਂ ਸ਼ਾਇਰ ਬਿਆਨਦੇ ਨੇ, ਪਰ ਉਹਨਾਂ ਦੀ ਇਹ ਗੱਲ ਕਿ ਇਵੇਂ ਜਿਹੜਾ ਹੀਰ ਦੇ ਨੈਣਾਂ ਦੇ ਵਿੱਚ ਜਿਹੜਾ ਸੁਰਮਾ ਫੱਬ ਰਿਹਾ ਜਿਵੇਂ ਚੜਿਆ ਹਿੰਦ ਤੇ ਕਟਕ ਪੰਜਾਬ ਦਾ ਜੀ। ਜਿਵੇਂ ਹਿੰਦੁਸਤਾਨ ਦੇ ਉੱਤੇ, ਕਿਉਂਕਿ ਹਿੰਦ ਤਹਿਜ਼ੀਬ ਗੰਗਾ ਜਮਨਾ ਤਹਿਜ਼ੀਬ ਹੈ, ਪੰਜਾਬ ਦੀ ਫੌਜ ਨੇ ਚੜ੍ਹਾਈ ਕੀਤੀ ਹੋਈ। ਹੁਣ ਵਾਰਿਸ ਸ਼ਾਹ ਦੀ ਇਹ ਜਿਹੜਾ ਉਹਨਾਂ ਦਾ ਕਲਾਮ ਹੈ ਉਹ ਦੱਸ ਰਿਹਾ ਕਿ ਪੰਜਾਬ ਦੀ ਹੋਂਦ, ਔਰ ਇਹੀ ਜਦੋਂ ਇਹਨਾਂ ਨੂੰ ਸਮਝ ਨਹੀਂ ਆਉਂਦੀ ਕਿ ਪੰਜਾਬ ਦਾ ਸਾਡੇ ਕਾਬੂ ਕਿਉਂ ਨਹੀਂ ਆ ਰਿਹਾ। ਅੰਗਰੇਜ਼ਾਂ ਨੂੰ ਵੀ ਇਹ ਸਮਝ ਸੀ, ਅੰਗਰੇਜ਼ਾਂ ਨੂੰ, ਇਸ ਲਈ ਉਹਨਾਂ ਨੇ ਸਿੱਖਾਂ ਨੂੰ ਜਿਹੜਾ ਪੈਂਪਰ ਕਰਕੇ ਰੱਖਣ ਦੀ ਕੋਸ਼ਿਸ਼ ਕੀਤੀ। ਲੇਕਿਨ ਨਾਲ ਦੀ ਨਾਲ ਇਸ ਗੱਲ ਵੱਲ ਵੀ ਧਿਆਨ ਰਹੇ ਕਿ ਅਸੀਂ ਜਦੋਂ ਅੱਜ ਇਸ ਦਿਨ ਨੂੰ ਯਾਦ ਕਰ ਰਹੇ ਹਾਂ ਜਾਂ ਬਹੁਤ ਵੱਡੀ ਗਿਣਤੀ 'ਚ ਹਰ ਸਾਲ ਸਿੱਖ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ 'ਤੇ ਜਾਂ ਹਾਲਾਂ ਸਮਾਧਾਂ ਜਾਂ ਕਬਰਾਂ ਦੀ ਕੋਈ ਪੂਜਾ ਜਾਂ ਉਹਦਾ ਕੋਈ ਕਨਸੈਪਟ ਨਹੀਂ ਹੈ ਸਿੱਖਾਂ ਦੇ ਵਿੱਚ, ਲੇਕਿਨ ਅਸੀਂ ਆਪਣੀ ਗੁਆਚੀ ਸੋਵਰਨਿਟੀ ਦੇ ਨੈਣ ਨਕਸ਼ ਲੱਭ ਰਹੇ ਹਾਂ ਕਿ ਕਦੇ ਹੁੰਦੇ ਸਾਂ ਆਸਾਂ ਵੀ ਅਸੀਂ ਵੀ ਤਾਜ ਵਾਲੇ। ਜਦੋਂ ਤੁਹਾਡੇ ਕੋਲ ਆਪਣੀ ਪਾਵਰ ਹੁੰਦੀ ਹੈ, ਆਪਣੀ ਸੋਵਰਨਿਟੀ ਹੁੰਦੀ ਹੈ, ਤੇ ਫਿਰ ਤੁਹਾਡਾ ਮਜ਼ਹਬ ਵੀ ਮਹਿਫੂਜ਼ ਹੁੰਦਾ ਹੈ, ਤੁਹਾਡੇ ਹੱਕ ਵੀ ਮਹਿਫੂਜ਼ ਹੁੰਦੇ ਨੇ, ਤੁਹਾਡੇ ਰਿਸੋਰਸਿਸ ਨੂੰ ਵੀ ਕੋਈ ਲੁੱਟ ਨਹੀਂ ਸਕਦਾ। ਮੁਸਲਮਾਨ ਜਿਨ੍ਹਾਂ ਨੇ ਆਪਣਾ ਅਲੱਗ ਮੁਲਕ ਪਾਕਿਸਤਾਨ ਦੀ ਐਡਵੋਕੇਸੀ ਕੀਤੀ, ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਦੀ ਕਮਾਂਡ ਥੱਲੇ, ਉਹਨਾਂ ਨੂੰ ਘੱਟੋ ਘੱਟ ਇਹ ਤਾਂ ਤਸੱਲੀ ਹੈ ਕਿ ਉਹਨਾਂ ਦੇ ਕੋਲ ਪਾਕਿਸਤਾਨ ਮੁਲਕ ਹੈ। ਬੇਸ਼ੱਕ ਇੰਡੀਆ ਨੇ ਮੁੜ ਕੇ ਉਹਨੂੰ ਤੋੜਿਆ, ਪਰ ਬੰਗਲਾਦੇਸ਼ ਵੀ ਇੱਕ ਇਸਲਾਮਿਕ ਮੁਲਕ ਹੈ। ਸੋ ਅਸੀਂ ਉਸ ਸਾਰੇ ਸਫ਼ਰ ਨੂੰ, ਜਦੋਂ ਇਹਨਾਂ 183 ਵਰਿਆਂ ਦੇ ਸਫ਼ਰ ਨੂੰ ਦੇਖਦੇ ਹਾਂ ਕਿ 98 ਸਾਲ ਅੰਗਰੇਜ਼ਾਂ ਦੇ ਰਾਜ ਦੇ ਵਿੱਚ ਵੀ ਅੱਗੇ ਹੋ ਕੇ ਸਾਡੇ ਗੱਭਰੂਆਂ ਨੇ, ਉਹ ਊਧਮ ਸਿੰਘ ਹੋਏ, ਉਹ ਸ਼ਹੀਦ ਭਗਤ ਸਿੰਘ ਹੋਏ, ਫਾਂਸੀ ਦੇ ਤਖਤਿਆਂ 'ਤੇ ਚੜ੍ਹੇ, ਔਰ ਪਿਛਲੇ 75 ਸਾਲਾਂ ਦੇ ਵਿੱਚ ਉਸ ਖਿੱਤੇ ਨੂੰ ਜਿਹੜਾ ਉਹ ਆਤਮ ਨਿਰਭਰ ਕਰਨ ਦੇ ਲਈ ਉਹ ਫੂਡ ਹੋਏ, ਬਾਕੀ ਚੀਜ਼ਾਂ ਹੋਣ, ਪਰ ਅਸੀਂ ਇੱਕ ਗੁਲਾਮੀ 'ਚੋਂ ਨਿਕਲ ਕੇ ਦੂਸਰੀ ਦੇ ਵਿੱਚ ਫਸੇ। ਔਰ ਇਹੀ ਐਦ ਸਾਡਾ ਕਰਨਾ ਬਣਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਜਾਂ ਉਸ ਦੌਰ ਦੇ ਉਹ ਬਹਾਦਰ ਯੋਧੇ ਜਿਨ੍ਹਾਂ ਨੇ ਪੰਜਾਬ ਦੀ ਧਰਤੀ ਨੂੰ ਕੌਲੋਨੀ ਬਣਨ ਤੋਂ ਰੋਕਿਆ ਸੀ, ਜਿਨ੍ਹਾਂ ਨੇ ਕੌਲੋਨੀ ਬਣਾਇਆ ਹੋਇਆ ਸੀ, ਉਹਨਾਂ ਦੀਆਂ ਜੜ੍ਹਾਂ ਪੁੱਟ ਕੇ ਪੰਜਾਬ ਦੀ ਧਰਤੀ ਦੇ ਉੱਤੇ ਲੋਕਾਂ ਦਾ ਰਾਜ ਸਥਾਪਿਤ ਕੀਤਾ ਸੀ। ਅੱਜ ਵੀ ਅਸੀਂ ਭਾਰਤੀ ਕਬਜ਼ੇ ਵਾਲਾ ਪੰਜਾਬ, ਜੇ ਇਸ ਨੂੰ ਇੱਕ ਕੌਲੋਨੀ ਬਣਾ ਕੇ ਹਿੰਦੂਤਵਾ ਦੇ ਰੰਗ 'ਚ ਰੰਗਣਾ ਚਾਹੁੰਦੇ ਨੇ, ਇਹ ਸਾਡਾ ਅਹਿਦ ਹੋਣਾ ਚਾਹੀਦਾ ਹੈ ਕਿ ਅਸੀਂ ਇੰਡੀਪੈਂਡੈਂਟ ਸੋਵਰਨ ਖਾਲਿਸਤਾਨ ਦਰਿਆਏ ਜਮਨਾ ਤੋਂ ਵਾਘਾ ਤੱਕ ਇਸ ਨੂੰ ਲਿਬਰੇਟ ਕਰਵਾਉਣਾ। ਇਹ ਸਾਡਾ ਅੱਜ ਦਾ ਇਸ ਸੈਗਮੈਂਟ ਦਾ ਥੀਮ ਵੀ ਹੋਣਾ ਚਾਹੀਦਾ ਜੀ। ਡਾਕਟਰ ਸਾਹਿਬ ਬਿਲਕੁਲ, ਬਹੁਤ ਬਹੁਤ ਧੰਨਵਾਦ, ਤੁਸੀਂ ਵਿਚਾਰ ਸਾਂਝੇ ਕੀਤੇ ਆ। ਵਿਊਅਰਸ, ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਦੁਬਾਰਾ ਗੱਲਬਾਤ ਇੱਥੋਂ ਕੰਟੀਨਿਊ ਕਰਾਂਗੇ।